ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਜਿਹੜੀ ਪੈਰੋਲ ਦਿੱਤੀ ਗਈ ਆ ਉਹ ਤੇ ਇਤਰਾਜ਼ ਪ੍ਰਗਟਾਇਆ। ਸਰਕਾਰ ਜਿਹੜੀ ਆ ਉਹ ਦੋਹਰੇ ਮਾਪਦੰਡ ਅਪਣਾ ਰਹੀ ਆ। ਇੱਕ ਪਾਸੇ ਕਤਲ ਵਰਗੇ ਬਲਾਤਕਾਰ ਵਰਗੇ ਦੋਸ਼ਾਂ 'ਚ ਜਿਹੜੇ ਬੰਦੇ ਨੇ ਉਹਨਾਂ ਨੂੰ ਬੇਅਦਬੀ ਵਾਲੇ ਦੋਸ਼ਾਂ 'ਚ ਘਿਰੇ ਬੰਦਿਆਂ ਨੂੰ ਉਹਨਾਂ ਤੇ ਤਾਂ ਗੁਰਮੀਤ ਰਾਮ ਰਹੀਮ ਤੇ ਤਾਂ ਮਿਹਰਬਾਨੀ ਦਿਖਾਈ ਜਾ ਰਹੀ ਆ ਤੇ ਸਿੱਖ ਜੁਝਾਰੂ ਜਿਹੜੇ ਨੇ ਸਿੱਖ ਨਜ਼ਰਬੰਦ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਜਿਹੜੇ ਡੇਰਾ ਸਰਸਾ ਦੇ ਮੁਖੀ ਨੂੰ ਅੱਜ ਹਰਿਆਣਾ ਸਰਕਾਰ ਵੱਲੋਂ ਬੀਜੇਪੀ ਸਰਕਾਰ ਵੱਲੋਂ ਪੈਰੋਲ ਦੇਣ ਤੇ ਤੁਸੀਂ ਇੰਨਾ ਇਤਰਾਜ਼ ਪ੍ਰਗਟ ਕਰ ਰਹੇ ਹੋ, ਇਸ ਡੇਰਾ ਸਰਸਾ ਦੇ ਮੁਖੀ ਤੋਂ ਬਗੈਰ ਤਾਂ ਬਾਦਲ ਦਲ ਦਾ ਝੱਟ ਨਹੀਂ ਸੀ ਲੰਘਦਾ। ਅੱਜ ਤੱਕ ਵੀ ਬਾਦਲ ਦਲ ਦੀ ਲੀਡਰਸ਼ਿਪ ਨੂੰ ਇਸ ਗੱਲ ਦੀ ਭੋਰਾ ਸ਼ਰਮ ਹੈ ਨਹੀਂ। ਅੱਜ ਤੱਕ ਉਹਨਾਂ ਨੇ ਕਦੇ ਮੰਨਿਆ ਨਹੀਂ, ਕਦੇ ਜਨਤਕ ਤੌਰ ਤੇ ਕਿਹਾ ਨਹੀਂ ਹੈਗਾ ਕਿ ਸਾਡੇ ਇਸ਼ਟ ਦੀ ਬੇਅਦਬੀ ਇਹਨਾਂ ਨੇ ਕੀਤੀ ਆ ਤੇ ਸਾਨੂੰ ਬੜਾ ਅਫਸੋਸ ਆ। ਹੈਰਾਨੀ ਨਹੀਂ, ਸ਼ਰਮ ਆਉਂਦੀ ਆ ਵੀ ਇਹੋ ਜਿਹੇ ਲੋਕਾਂ ਨੂੰ ਪੰਥ ਦੇ ਰਾਖੇ, ਪਾਣੀਆਂ ਦੇ ਰਾਖੇ ਤੇ ਪੰਥ ਰਤਨ, ਫਖਰੇ ਕੌਮ, ਪਤਾ ਨਹੀਂ ਕੀ ਕੁਛ ਆਖਿਆ ਜਾ ਰਿਹਾ। ਇੱਕ ਸਤਪਾਲ ਸਿੰਘ ਨਾਂ ਦਾ ਪੁਲਿਸ ਮੁਲਾਜ਼ਮ ਆ, ਉਹ ਇੱਥੇ ਟੀਵੀ ਚੈਨਲਾਂ ਤੇ ਪਿੱਟਦਾ ਫਿਰਦਾ ਵੀ ਅਸੀਂ ਆਪਦੇ ਅਫਸਰਾਂ ਨੂੰ ਕਿਹਾ ਵੀ ਜੇ ਸਿੱਖਾਂ ਨੂੰ ਇਨਸਾਫ ਨਾ ਦਿੱਤਾ ਤਾਂ ਕੱਲ ਨੂੰ ਆਪਣੇ ਜਿਹੇ ਪੰਜਾਬ ਦੇ ਧੀਆਂ ਪੁੱਤ ਨੇ ਇਹ ਮੈਦਾਨ ਵਿੱਚ ਹਥਿਆਰ ਲੈ ਕੇ ਆਉਣਗੇ, ਦੋਸਤਾਂ ਨੂੰ ਆਪ ਰਗੜੇ ਲਾਉਂਦੇ ਫਿਰਨਗੇ, ਫਿਰ ਇਹਨਾਂ ਦੇ ਮਗਰ ਤੁਰੇ ਫਿਰਾਂਗੇ, ਮਾਹੌਲ ਖਰਾਬ ਹੋਊ। ਆਪਾਂ ਇਹਨਾਂ ਦਾ ਮਸਲਾ ਹੱਲ ਕਰੀਏ, ਸਿੱਖਾਂ ਨੂੰ ਇਨਸਾਫ ਦਈਏ ਤੇ ਕਹਿੰਦੇ ਅਫਸਰ ਕਹਿੰਦੇ ਨਹੀਂ, ਬਾਦਲ ਪਰਿਵਾਰ ਜਿਹੜਾ ਹੈਗਾ ਉਹ ਨਾਰਾਜ਼ ਹੋ। ਕੁਮਰ ਵਿਜੇ ਪ੍ਰਤਾਪ ਉੱਥੇ ਖੜਾ ਹੋ ਕੇ ਕਹਿ ਰਿਹਾ ਵੀ ਬੇਸ਼ੱਕ ਦੀ ਤੁਸੀਂ, ਮੈਂ ਜਦੋਂ ਅਸਤੀਫਾ ਦੇ ਦਿੱਤਾ ਮੈਨੂੰ ਤੁਸੀਂ ਐਮਐਲਏ ਬਣਾਤਾ ਪਰ ਮੇਰੇ ਪੱਲੇ ਪੁੱਲੇ ਕੁਛ ਨਹੀਂ ਹੈਗਾ। ਲੌਂਗੋਵਾਲ ਦਾ ਵਿਰੋਧ ਕਰਦਾ ਰਿਹਾ, ਨਹਿਰ ਦਾ ਕਰਦਾ ਰਿਹਾ ਨਾ, ਸਭ ਨੂੰ ਪਤਾ, ਪਰ ਲੌਂਗੋਵਾਲ ਹੀ ਰਾਜੀਵ ਲੌਂਗੋਵਾਲ ਸਮਝੌਤੇ 'ਚ ਨਹਿਰ ਬਣਾਉਣੀ ਮੰਨ ਕੇ ਆਏ ਆ। ਜਦੋਂ ਤਾਂ ਐਲਾਨੀਆਂ ਤੌਰ ਤੇ ਐਲਾਨ ਕਰਨੇ ਹੋਣ, ਜਦੋਂ ਮੀਡੀਆ 'ਚ ਬੋਲਣਾ ਹੋਵੇ, ਉਦੋਂ ਵੱਡੀਆਂ ਵੱਡੀਆਂ ਫੜਾ ਇਹ ਸਾਰੇ ਮਾਰਦੇ ਆ ਜਿਵੇਂ ਅੱਜ ਭਗਵੰਤ ਮਾਨ ਨੇ ਮਾਰੀ। ਇੱਕ ਪਾਸੇ ਲੋਕਾਂ ਨੂੰ ਭਰਮਾਉਣ ਦੇ ਲਈ ਵੱਡੇ ਵੱਡੇ ਦਮ ਗੱਜੇ ਮਾਰਦੇ, ਕਹਿੰਦੇ ਆ ਕਿ ਇੱਕ ਤੁਪਕਾ ਨਹੀਂ ਜਾਣਦੇ ਆ। ਦੂਜੇ ਪਾਸੇ ਜਦੋਂ ਸਰਕਾਰੀ ਤੌਰ ਤੇ ਹੱਥ 'ਚ ਪੈਨ ਦਸਤਖਤ ਕਰਨੇ ਹੁੰਦੇ ਆ, ਉਦੋਂ ਪੰਜਾਬ ਦੇ ਪਾਣੀ ਲੁੱਟਣ ਦੇ ਲਈ ਦਸਤਖਤ ਕਰਦੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੇ ਮਸਲਿਆਂ ਉੱਤੇ, ਜਿਹੜੇ ਨੁਕਤਿਆਂ ਉੱਤੇ ਆਪਾਂ ਚਰਚਾ ਕਰਨੀ ਚਾਹੁੰਦੇ ਹਾਂ, ਉਹਨਾਂ 'ਚ ਸਭ ਤੋਂ ਪਹਿਲਾਂ ਤਾਂ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਸਰਸਾ ਦੇ ਮੁਖੀ ਨੂੰ ਜਿਹੜੀ ਪੈਰੋਲ ਦਿੱਤੀ ਜਾ ਰਹੀ ਆ ਉਹਦੇ ਬਾਰੇ ਇਤਰਾਜ਼ ਪ੍ਰਗਟਾਇਆ। ਦੂਜਾ ਹੈਗਾ ਵਾ ਸਤਲੁਜ ਜਮਨਾ ਲਿੰਕ ਨਹਿਰ ਦੇ ਮਸਲੇ ਉੱਤੇ ਜਿਹੜੀ ਹਰਿਆਣੇ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਹੈ। ਤੀਸਰਾ ਜਿਹੜਾ ਅੱਜ ਬਾਈਬਲ ਕਲਾਂ ਗੋਲੀ ਕਾਂਡ ਦੇ ਸੰਬੰਧ ਵਿੱਚ ਉੱਥੇ ਸਿੱਖ ਸੰਗਤਾਂ ਨੇ ਇਕੱਠ ਕੀਤੇ ਆ, ਜੁੜੀਆਂ ਨੇ, ਤੇ ਉੱਥੇ ਜੋ ਕੁਝ ਹੋਇਆ ਉਹਦੇ ਬਾਰੇ ਆਪਾਂ ਚਰਚਾ ਕਰਨੀ ਚਾਹਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੇ ਮਸਲੇ ਤੇ ਚਰਚਾ ਕਰਨੀ ਆ ਉਹ ਹੈਗਾ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਜਿਹੜੀ ਪੈਰੋਲ ਦਿੱਤੀ ਗਈ ਆ ਉਹ ਤੇ ਇਤਰਾਜ਼ ਪ੍ਰਗਟਾਇਆ ਤੇ ਗੱਲਾਂ ਉਹ 'ਚ ਇਹ ਕੀਤੀਆਂ ਨੇ ਵੀ ਸਰਕਾਰ ਜਿਹੜੀ ਆ ਉਹ ਦੋਹਰੇ ਮਾਪਦੰਡ ਅਪਣਾ ਰਹੀ ਆ। ਇੱਕ ਪਾਸੇ ਕਤਲ ਵਰਗੇ ਬਲਾਤਕਾਰ ਵਰਗੇ ਦੋਸ਼ਾਂ 'ਚ ਜਿਹੜੇ ਬੰਦੇ ਨੇ ਉਹਨਾਂ ਨੂੰ ਬੇਅਦਬੀ ਵਾਲੇ ਦੋਸ਼ਾਂ 'ਚ ਘਿਰੇ ਬੰਦਿਆਂ ਨੂੰ ਉਹਨਾਂ ਤੇ ਤਾਂ ਗੁਰਮੀਤ ਰਾਮ ਰਹੀਮ ਤੇ ਤਾਂ ਮਿਹਰਬਾਨੀ ਦਿਖਾਈ ਜਾ ਰਹੀ ਆ ਤੇ ਸਿੱਖ ਜੁਝਾਰੂ ਜਿਹੜੇ ਨੇ ਸਿੱਖ ਨਜ਼ਰਬੰਦ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇਹ ਦੋਹਰੀ ਨੀਤੀ ਆ। ਇਹ ਖਬਰ ਦਾ ਵਿਸਥਾਰ ਆ ਜਿਹੜਾ ਉਹ ਭਾਵੇਂ ਹਜੇ ਕੱਲ ਦੇ ਅਖਬਾਰਾਂ ਛਪਣਾ, ਪਰ ਇੰਨੀ ਕੁ ਖਬਰ ਅੱਜ ਜਦੋਂ ਸਾਹਮਣੇ ਆਈ ਆ ਤਾਂ ਮਨ ਵਿੱਚ ਇੱਕਦਮ ਖਿਆਲ ਆਇਆ ਵੀ ਇਹ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਹੁਣ ਇਹੋ ਜਿਹੀਆਂ ਗੱਲਾਂ ਕਰਦੇ ਆ, ਇਹਨਾਂ ਨੂੰ ਚਿੱਤ ਚੇਤਾ ਹੀ ਨਹੀਂ ਹੈਗਾ ਬਈ 2015 ਤੋਂ ਲੈ ਕੇ 2021 ਤੱਕ ਤੁਸੀਂ ਵੀ ਬਰਗਾੜੀ ਦੇ ਵਿੱਚ ਜੋ ਬੇਅਦਬੀ ਹੋਈ ਸੀ ਉਹਦਾ ਮਤਾ ਨਹੀਂ ਸੀ ਪਾ ਸਕੇ। ਤੇ ਜਿਹੜੇ ਡੇਰਾ ਸਰਸਾ ਦੇ ਮੁਖੀ ਨੂੰ ਅੱਜ ਹਰਿਆਣਾ ਸਰਕਾਰ ਵੱਲੋਂ, ਬੀਜੇਪੀ ਸਰਕਾਰ ਵੱਲੋਂ ਪੈਰੋਲ ਦੇਣ ਤੇ ਤੁਸੀਂ ਇੰਨਾ ਇਤਰਾਜ਼ ਪ੍ਰਗਟ ਕਰ ਰਹੇ ਹੋ, ਇਸ ਡੇਰਾ ਸਰਸਾ ਦੇ ਮੁਖੀ ਤੋਂ ਬਗੈਰ ਤਾਂ ਬਾਦਲ ਦਲ ਦਾ ਝੱਟ ਨਹੀਂ ਸੀ ਲੰਘਦਾ।
ਤੇ ਅੱਜ ਤੱਕ ਵੀ ਜਦੋਂ ਕਿ ਸਾਰੀ ਦੁਨੀਆ ਨੂੰ ਪਤਾ ਵੀ ਡੇਰਾ ਸਰਸਾ ਦੇ ਮੁਖੀ ਨੇ ਕੀ ਕਰਤੂਤਾਂ ਕੀਤੀਆਂ ਨੇ, ਉਹ ਸਾਰੇ ਬੰਦੇ ਫੜੇ ਗਏ ਆ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ। ਅੱਜ ਤੱਕ ਵੀ ਬਾਦਲ ਦਲ ਨੂੰ, ਬਾਦਲ ਦਲ ਦੀ ਲੀਡਰਸ਼ਿਪ ਨੂੰ ਇਸ ਗੱਲ ਦੀ ਭੋਰਾ ਸ਼ਰਮ ਹੈ ਨਹੀਂ। ਅੱਜ ਤੱਕ ਉਹਨਾਂ ਨੇ ਕਦੇ ਮੰਨਿਆ ਨਹੀਂ, ਕਦੇ ਜਨਤਕ ਤੌਰ ਤੇ ਕਿਹਾ ਨਹੀਂ ਹੈਗਾ ਕਿ ਸਾਡੇ ਇਸ਼ਟ ਦੀ ਬੇਅਦਬੀ ਇਹਨਾਂ ਨੇ ਕੀਤੀ ਆ ਤੇ ਸਾਨੂੰ ਬੜਾ ਅਫਸੋਸ ਆ ਕਿ ਅਸੀਂ ਇਹਨਾਂ ਦੁਸ਼ਟਾਂ ਦੇ ਨਾਲ ਮੇਲ ਮਿਲਾਪ ਰੱਖਦੇ ਰਹੇ ਆ। ਇੰਨਾ ਹੀ ਕਹਿ ਦੇਣ ਵੀ ਠੀਕ ਆ ਜੀ, ਸਾਨੂੰ ਥੋੜੀ ਪਤਾ ਸੀਗਾ ਵੀ ਇੰਨਾ ਗੰਦੇ ਨਿਕਲਣਗੇ। ਤੇ ਬਾਦਲ ਦਲ ਦੇ ਬਾਰੇ ਹੈਰਾਨੀ ਨਹੀਂ, ਸ਼ਰਮ ਆਉਂਦੀ ਆ ਵੀ ਇਹੋ ਜਿਹੇ ਲੋਕਾਂ ਨੂੰ ਪੰਥ ਦੇ ਰਾਖੇ, ਪਾਣੀਆਂ ਦੇ ਰਾਖੇ ਤੇ ਪੰਥ ਰਤਨ, ਫਖਰੇ ਕੌਮ, ਪਤਾ ਨਹੀਂ ਕੀ ਕੁਛ ਆਖਿਆ ਜਾ ਰਿਹਾ। ਇਹ ਜਿਹੜੇ ਲੋਕ ਨੇ ਬਾਦਲ ਕੇ, ਬਾਦਲ ਸੈਨਾ, ਇਹਨਾਂ ਨੂੰ ਜਦੋਂ ਪੰਥ ਕਹਿੰਦਾ ਸੀ, ਸਿੱਖ ਸੰਗਤਾਂ ਕਹਿੰਦੀਆਂ ਸੀਗੀਆਂ ਵੀ ਡੇਰਾ ਸਰਸਾ ਵਾਲੇ ਬੜੇ ਮਾੜੇ ਆ, ਉਦੋਂ ਕਹਿੰਦੇ ਹੁੰਦੇ ਸੀਗੇ ਵੀ ਉਹਨਾਂ ਦੇ ਕਰਕੇ ਸਾਡੀ ਸਰਕਾਰ ਬਣਦੀ ਆ, ਸਾਡੀਆਂ ਵੋਟਾਂ ਵੱਧਦੀਆਂ ਨੇ ਤੇ ਅਸੀਂ ਤੁਹਾਨੂੰ ਚੱਟਣਾ, ਤੁਹਾਤੋਂ ਕੀ ਲੈਣਾ, ਪੰਥ ਦਰਦੀਆਂ ਤੋਂ ਤੁਹਾਡੀਆਂ ਕੋਈ ਵੋਟਾਂ ਨੇਗੀਆਂ। ਅੱਜ ਕਹਿੰਦੇ ਆ ਵੀ ਡੇਰਾ ਸਰਸਾ ਵਾਲੇ ਮੁਖੀ ਨੂੰ ਕਿਉਂ ਛੱਡਿਆ ਜਾ ਰਿਹਾ। ਹੁਣ ਕਹਿੰਦੇ ਆ ਵੀ ਹਰਿਆਣੇ ਦੀ ਸਰਕਾਰ ਆ ਜਿਹੜੀ ਬੀਜੇਪੀ ਦੀ, ਉਹ ਪੈਰੋਲਾਂ ਦੇ ਕੇ ਜਾਂ ਕੇਂਦਰ ਦੀ ਸਰਕਾਰ ਪੈਰੋਲਾਂ ਦੇ ਕੇ ਡਬਲ ਸਟੈਂਡਰਡ ਕਰ ਰਹੀ ਹੈ। ਭਾਈ ਜਦੋਂ ਅਸੀਂ ਪਿੱਟਦੇ ਸੀਗੇ ਕਿ ਸਾਡੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਪੈਰੋਲਾਂ ਹੀ ਸ਼ੁਰੂ ਕਰ ਦੋ, ਉਦੋਂ ਸੁਖਬੀਰ ਬਾਦਲ ਕਹਿੰਦਾ ਹੁੰਦਾ ਸੀਗਾ ਵੀ ਅਸੀਂ ਜੇਲ੍ਹਾਂ 'ਚ ਨਜ਼ਰਬੰਦਾਂ ਲਈ ਕੁਝ ਨਹੀਂ ਕਰ ਸਕਦੇ। ਉਦੋਂ ਹੀ ਅਸੀਂ ਪਿੱਟਦੇ ਹੁੰਦੇ ਸੀਗੇ ਨਾ ਵੀ ਜੇਕਰ ਤੁਸੀਂ ਮੁੱਖ ਮੰਤਰੀ ਸਰਕਾਰ ਬਣਾ ਕੇ ਵੀ ਤੁਸੀਂ ਦਿੱਲੀ ਦਰਬਾਰ ਤੋਂ, ਬੀਜੇਪੀ ਸਰਕਾਰ ਤੋਂ, ਕੇਂਦਰ ਸਰਕਾਰ ਤੋਂ ਇੰਨੀ ਗੱਲ ਨਹੀਂ ਮਨਾ ਸਕਦੇ ਵੀ ਸਾਡਾ ਸਿੱਖਾਂ 'ਚ ਪੱਤ ਰਹਿ ਜਾਣਗੇ, ਸਾਨੂੰ ਖੜਨ ਜੋਗੇ ਛੱਡ ਦਿਓ, ਤੇ ਫਿਰ ਅਸੀਂ ਤੁਹਾਨੂੰ ਸਰਕਾਰਾਂ ਬਣਾਉਣ ਦਾ ਤੁਹਾਨੂੰ ਕੀ ਫਾਇਦਾ। ਫਿਰ ਸਾਡੇ ਕੋਲ ਕਾਂਗਰਸ ਬਣੇ, ਬੀਜੇਪੀ ਬਣੇ, ਜਦੋਂ ਸਾਡੇ ਪੰਥ ਦਰਦੀਆਂ ਦੇ ਤਾਂ ਸਾਰਿਆਂ ਨੇ ਛਿੱਤਰ ਹੀ ਫੇਰਨੇ, ਸਾਡੀ ਤਾਂ ਕੋਈ ਸੁਣਵਾਈ ਨਹੀਂ ਹੋਣੀ। ਹੁਣ ਕਹਿੰਦੇ ਹੋ ਬੀਜੇਪੀ ਬੜੀ ਮਾੜੀ ਆ, ਹਰਿਆਣੇ ਦੇ ਵਿੱਚ ਵੋਟਾਂ ਬਟੋਰਨ ਦੇ ਲਈ ਕਹਿੰਦੇ ਜੀ ਉਹ ਉੱਥੇ ਡੇਰਾ ਸਰਸਾ ਦੇ ਮੁਖੀ ਨੂੰ ਪੈਰੋਲ ਦੇ ਰਹੀ ਆ। ਪਿਛਲੇ ਹਫ਼ਤੇ ਹਰਿਆਣੇ ਦੇ ਵਿੱਚ ਹੀ ਓਮ ਪ੍ਰਕਾਸ਼ ਚਟਾਲਾ ਬੈਠਾ ਸੀਗਾ ਤੇ ਬਾਦਲ ਬੈਠਾ ਸੁਖਬੀਰ, ਉੱਥੇ ਐਲਾਨ ਕੀਤੇ ਜਾ ਰਹੇ ਸੀ ਵੀ ਪੰਜਾਬ ਦਾ ਜਿਹੜਾ ਦਰਿਆਈ ਪਾਣੀ ਆ ਉਹ ਹਰ ਹੀਲੇ ਲੁੱਟ ਕੇ ਲਿਆਵਾਂਗੇ ਇੱਥੇ। ਉਦੋਂ ਤਾਂ ਸੁਖਬੀਰ ਬਾਦਲ ਨੂੰ ਕੁਛ ਨਹੀਂ ਦੁੱਖ ਹੋਇਆ। ਤੇ ਜਿਹੜਾ ਹਰਿਆਣੇ ਦੇ ਵਿੱਚ ਬਾਲਾਸਰ ਫਾਰਮ ਬਣਿਆ ਹੋਇਆ, ਹੁਣ ਤਾਂ ਤੁਸੀਂ ਕਹਿੰਦੇ ਹੋ ਸ਼੍ਰੋਮਣੀ ਕਮੇਟੀ ਦੇ ਰਾਹੀਂ ਹੈ ਤਾਂ ਤੁਸੀਂ ਬਾਦਲ ਦਲ ਹੀ ਹੋ, ਤੁਸੀਂ ਐਵੇਂ ਆਪਦੇ ਨੂੰ ਡਰਾਮਾ ਜਾਂ ਜੋ ਮਰਜ਼ੀ ਕਰੀ ਚੱਲੋ, ਬਾਦਲ ਦਲ ਬਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੰਸਥਾ ਜ਼ਰੂਰ ਆ, ਸ਼੍ਰੋਮਣੀ ਅਕਾਲੀ ਦਲ ਵੀ ਸਿੱਖਾਂ ਦੀ ਸੰਸਥਾ ਆ, ਅਕਾਲ ਤਖਤ ਸਾਹਿਬ ਵੀ ਸਿੱਖਾਂ ਦੀ ਸੰਸਥਾ, ਪਰ ਇਹਦੇ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਵਾ ਤੇ ਬਾਦਲ ਪਰਿਵਾਰ ਦੇ ਕਰਮਚਾਰੀ ਆ ਜਿਹੜੇ ਉਹ ਇਹਨਾਂ ਸੰਸਥਾਵਾਂ ਦੇ ਰਾਹੀਂ ਸਿੱਖ ਸੰਗਤਾਂ ਨੂੰ ਜਲੀਲ ਕਰਦੇ। ਸੋ ਜਿਹੜਾ ਇਹ ਮਸਲਾ ਵਾ ਵੀ ਡੇਰਾ ਸਰਸਾ ਦਾ ਮੁਖੀ ਆ ਜਿਹੜਾ ਉਹਨੇ ਬੇਅਦਬੀਆਂ ਕੀਤੀਆਂ, ਇਹ ਸਿੱਖਾਂ ਦਾ ਮਸਲਾ, ਇਹ ਬਾਦਲ ਪਰਿਵਾਰ ਦਾ ਮਸਲਾ ਨਹੀਂ ਹੈਗਾ। ਤੇ ਜਿਹੜਾ ਹੈਗਾ ਵੀ ਅੱਜ ਉਹਨੂੰ ਪੈਰੋਲਾਂ ਦਿੱਤੀਆਂ ਜਾ ਰਹੀਆਂ, ਇਹਦਾ ਵੀ ਦਰਦ ਸਿੱਖਾਂ ਨੂੰ ਹੋਊਗਾ, ਬਾਦਲ ਪਰਿਵਾਰ ਨੂੰ ਕਾਹਦਾ ਦਰਦ। ਇਹ ਤਾਂ ਆਮ ਦੁਨੀਆ ਮਖੌਲਾਂ ਕਰਦੀ ਆ ਵੀ ਜੇ ਕਿਤੇ ਉਹਦੀ ਪੱਕੀ ਰਿਹਾਈ ਸੁਣ ਲੈਣ ਤਾਂ ਸਾਰਾ ਟੱਬਰ ਸਣੇ ਬੀਬਾ ਹਰਸਿਮਰਤ ਕੌਰ ਉੱਥੇ ਹਾਰ ਲੈ ਕੇ ਖੜੇ ਹੋਣਗੇ ਡੇਰਾ ਸਰਸਾ ਦੇ ਮੂਹਰੇ। ਤੋਂ ਜਿਹੜਾ ਇਹ ਕਿਹਾ ਜਾ ਰਿਹਾ ਕਿ ਜੀ ਸਿੱਖ ਨਜ਼ਰਬੰਦਾਂ ਨੂੰ, ਭਾਈ ਇਹ ਵੀ ਸਿੱਖਾਂ ਦਾ ਮਸਲਾ, ਬਾਦਲ ਸੈਨਾ ਨੂੰ ਤਾਂ ਕਾਹਦਾ ਇਹਦਾ ਦੁੱਖ ਹੋ ਸਕਦਾ। ਸੋ ਚਾਹੇ ਦੂਹਰੀ ਨੀਤੀ ਆ ਕੇਂਦਰ ਦੀ, ਚਾਹੇ ਤੀਹਰੀ ਨੀਤੀ ਆ, ਤੁਸੀਂ ਤਾਂ ਹਮੇਸ਼ਾ ਉਸ ਜ਼ਾਲਮ ਤੇ ਬੁੱਚੜ ਕੇਂਦਰ ਦੇ ਨਾਲ ਖੜੇ ਰਹੇ ਹੋ ਜਿਹੜਾ ਸਿੱਖਾਂ ਤੇ ਜ਼ੁਲਮ ਕਰਦਾ। ਉਲਟਾ ਤੁਸੀਂ ਤਾਂ ਆਪ ਬੁੱਚੜਾਂ ਨੂੰ ਸਮੇਤ ਸੈਣੀ ਵਰਗਿਆਂ ਨੂੰ, ਇਜ਼ਹਾਰ ਆਲਮ ਵਰਗਿਆਂ ਨੂੰ ਸਿੱਖਾਂ ਦੇ ਸਿਰ ਤੇ ਬਿਠਾਤਾ। ਤੇ ਪੰਜਾਬ ਦੇ ਉਲਟ ਚੱਲਣ ਵਾਲੇ ਹਰ ਵਿਅਕਤੀ ਨੂੰ, ਪੰਥ ਦੇ ਉਲਟ ਚੱਲਣ ਵਾਲੇ ਹਰ ਵਿਅਕਤੀ ਨੂੰ, ਹਰ ਵਰਤਾਰੇ ਨੂੰ ਜਿਸ ਤਰੀਕੇ ਨਾਲ ਬਾਦਲ ਪਰਿਵਾਰ ਨੇ ਸਰਪ੍ਰਸਤੀ ਦਿੱਤੀ ਹੈ, ਸਭ ਤੋਂ ਭੈੜਾ ਤੇ ਮਾੜਾ ਕੰਮ ਆ ਬਾਦਲ ਸੈਨਾ ਦਾ। ਕਈ ਬੰਦਿਆਂ ਨੂੰ ਲੱਗਦਾ ਹੋਣਾ ਵੀ ਇਹ ਪ੍ਰੋਗਰਾਮ ਦੇ ਵਿੱਚ ਕੁਝ ਜ਼ਿਆਦਾ ਹੀ ਤੱਤਾਂ ਚੱਲਦੇ ਆ, ਪਰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਜਿਨ੍ਹਾਂ ਨੂੰ ਜ਼ਿਆਦਾ ਔਖਾ ਲੱਗਦਾ ਵੀ ਬਾਦਲ ਪਰਿਵਾਰ ਦਾ ਜਾਂ ਬਾਦਲ ਸੈਨਾ ਦਾ ਜਲੂਸ ਨਿਕਲਦਾ, 4-5 ਸਾਲ ਪਹਿਲਾਂ ਜਦੋਂ ਇਹਨਾਂ ਦਾ ਰਾਜ ਭਾਗ ਸੀ, ਜਦੋਂ ਡੇਰਾ ਸਰਸਾ ਦੇ ਕਰਿੰਦਿਆਂ ਨੇ ਬੇਅਦਬੀ ਕੀਤੀ ਆ, ਤੇ ਜਦੋਂ ਇਹਨਾਂ ਦਾ ਰਾਜ ਭਾਗ ਸੀ ਉਹਨਾਂ ਦਿਨਾਂ ਦੇ ਵਿੱਚ ਜੋ ਇਹਨਾਂ ਨੇ ਗੁਰਸਿੱਖਾਂ ਦੇ ਨਾਲ ਕੀਤਾ, ਕਦੇ ਉਹ ਚੇਤੇ ਕਰੋ।
ਮੁਗਲਾ ਪਠਾਣਾ ਵਾਲਾ ਹਾਲ ਸੀਗਾ ਜੀ। ਤੜਕੇ ਉੱਠਣਾ 4 ਵਜੇ, ਲੋਕਾਂ ਦੇ ਘਰੇ ਛਾਪੇ ਵੱਜ ਰਹੇ ਆ, ਭੱਜ ਰਹੇ ਆ, ਪਰਿਵਾਰ ਜਿਹੜੇ ਆ ਉਹਨਾਂ ਦਾ ਜਿਉਣਾ ਦੁੱਭਰ ਕਰਤਾ ਕਿ ਤੁਸੀਂ ਡੇਰਾ ਸਰਸਾ ਦਾ ਵਿਰੋਧ ਕਿਉਂ ਕਰਦੇ। ਡੇਰਾ ਸਰਸਾ ਦੀ ਪੂਛ ਉੱਚੀ ਕਰਨ ਦੇ ਲਈ ਜੋ ਕੁਝ ਬਾਦਲਕਿਆਂ ਨੇ ਕੀਤਾ ਉਹ ਇੰਨਾ ਘਿਨਾਉਣਾ ਤੇ ਘਟੀਆ ਵਾ। ਉਹ ਦੂਰ ਦਰਾਡੇ ਬੈਠੇ ਲੋਕਾਂ ਨੂੰ ਕਹਿੰਦੇ ਹੁੰਦੇ ਆ ਨਾ ਵੀ ਜਿਹਦੇ ਪੈਰਾਂ ਤੇ ਵਿੱਚ ਜੁੱਤੀ ਲੱਗਦੀ ਆ ਉਹਨੂੰ ਹੀ ਪਤਾ ਹੁੰਦਾ ਵੀ ਕਿੱਥੇ ਕਿ ਤਕਲੀਫ ਹੁੰਦੀ ਹੈ। ਜਿਨ੍ਹਾਂ ਨੇ ਝੱਲਿਆ ਉਹਨਾਂ ਨੂੰ ਪੁੱਛ ਕੇ ਦੇਖੋ। ਤੇ ਉੱਥੇ ਅੱਜ ਬਰਗਾੜੀ ਦੇ ਵਿੱਚ ਲੋਕ ਪਿੱਟ ਰਹੇ ਆ, ਸੰਗਤਾਂ ਦੁਖੀ ਨੇ। ਇਹ 7 ਸਾਲ ਹੋ ਗਏ। ਔਰ ਜਿਹੜੇ ਲੋਕਾਂ ਨੇ, ਜਿਨ੍ਹਾਂ ਲੀਡਰਾਂ ਨੇ, ਜਿਨ੍ਹਾਂ ਅਧਿਕਾਰੀਆਂ ਨੇ, ਇੱਕ ਸਤਪਾਲ ਸਿੰਘ ਨਾਂ ਦਾ ਪੁਲਿਸ ਮੁਲਾਜ਼ਮ ਆ, ਉਹ ਇੱਥੇ ਟੀਵੀ ਚੈਨਲਾਂ ਤੇ ਪਿੱਟਦਾ ਫਿਰਦਾ ਵੀ ਅਸੀਂ ਆਪਦੇ ਅਫਸਰਾਂ ਨੂੰ ਕਿਹਾ ਵੀ ਜੇ ਸਿੱਖਾਂ ਨੂੰ ਇਨਸਾਫ ਨਾ ਦਿੱਤਾ ਤਾਂ ਕੱਲ ਨੂੰ ਆਪਣੇ ਇਹ ਪੰਜਾਬ ਦੇ ਧੀਆਂ ਪੁੱਤ ਨੇ ਇਹ ਮੈਦਾਨ ਵਿੱਚ ਹਥਿਆਰ ਲੈ ਕੇ ਆਉਣਗੇ, ਦੁਸ਼ਟਾਂ ਨੂੰ ਆਪ ਰਗੜੇ ਲਾਉਂਦੇ ਫਿਰਨਗੇ, ਫਿਰ ਇਹਨਾਂ ਦੇ ਮਗਰ ਤੁਰੇ ਫਿਰਾਂਗੇ, ਮਾਹੌਲ ਖਰਾਬ ਹੋਊਗਾ। ਆਪਾਂ ਇਹਨਾਂ ਦਾ ਮਸਲਾ ਹੱਲ ਕਰੀਏ, ਸਿੱਖਾਂ ਨੂੰ ਇਨਸਾਫ ਦਈਏ। ਤੇ ਕਹਿੰਦੇ ਅਫਸਰ ਕਹਿੰਦੇ ਨਹੀਂ, ਬਾਦਲ ਪਰਿਵਾਰ ਜਿਹੜਾ ਹੈਗਾ ਉਹ ਨਾਰਾਜ਼ ਹੋ ਜਾਏ। ਇਵੇਂ ਹੀ ਆ ਜਿਹੜਾ ਕੁੰਵਰ ਵਿਜੇ ਪ੍ਰਤਾਪ ਆ, ਅੱਜ ਉੱਥੇ ਪ੍ਰੋਗਰਾਮ ਦੇ ਵਿੱਚ ਖੜ ਕੇ ਇੱਕ ਸਟੇਜ ਤੇ ਰੋਇਆ ਹੀ ਨਹੀਂ। ਉਹ ਤੁਸੀਂ ਉੱਥੋਂ ਦੀ ਰਿਕਾਰਡਿੰਗ ਦੇਖੋ, ਕਿਵੇਂ ਉੱਥੇ ਸਾਰੇ ਦੇ ਸਾਰੇ ਬੁਲਾਰੇ ਜਿਹੜੇ ਆ ਉਹ ਨਿਰਾਸ਼ਾ 'ਚ ਨੇ। ਤੇ ਜਿਨ੍ਹਾਂ ਤੋਂ ਆਸ ਸੀਗੀ ਉਹ ਕੁੰਵਰ ਵਿਜੇ ਪ੍ਰਤਾਪ ਉੱਥੇ ਖੜਾ ਹੋ ਕੇ ਕਹਿ ਰਿਹਾ ਵੀ ਬੇਸ਼ੱਕ ਦੀ ਤੁਸੀਂ, ਮੈਂ ਜਦੋਂ ਅਸਤੀਫਾ ਦੇ ਦਿੱਤਾ, ਮੈਨੂੰ ਤੁਸੀਂ MLA ਬਣਾਤਾ, ਪਰ ਮੇਰੇ ਪੱਲੇ ਪੁੱਲੇ ਕੁਝ ਨਹੀਂ ਹੈਗਾ, ਮੇਰੇ ਤੋਂ ਤੁਸੀਂ ਕੋਈ ਬਹੁਤੀ ਆਸ ਨਾ ਰੱਖਿਓ। ਉਹ ਕਲਤਾਰ ਸਿੰਘ ਸੰਧਵਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਸਪੀਕਰ ਆ ਉੱਥੇ, ਯਾਨੀ ਜੈਲ ਸਿੰਘ ਦਾ ਪੋਤਾ ਵੀ ਦੱਸਦੇ ਆ, ਉਹਨੂੰ ਉੱਥੇ ਸਟੇਜ ਤੇ ਬੋਲਦਿਆਂ ਹੋਇਆ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਹੈ ਵੀ ਤੁਸੀਂ ਉੱਥੇ 1-2 ਦਿਨ ਦਾ ਅਸੈਂਬਲੀ ਦੇ ਵਿੱਚ ਵਿਸ਼ੇਸ਼ ਇਜਲਾਸ ਸੱਦ ਲਓ, ਜਿਹੜੀ ਰਿਪੋਰਟ ਆ ਮੇਰੇ ਵਾਲੀ ਉਹਦਾ ਜੇ ਇੱਕ ਵੀ ਅੱਖਰ ਜਿਹੜਾ ਝੂਠਾ ਨਿਕਲ ਜੇ ਮੈਨੂੰ ਫੜ ਲਿਓ। ਹੁਣ ਇਸ ਵੇਲੇ ਕੋਈ ਜਿਹੜਾ ਅੰਨਾ ਬੋਲਾ, ਜਿਹੜਾ ਬੇਵਕੂਫ ਆ, ਜਿਹਨੇ ਮੰਨ ਹੀ ਲਿਆ ਕਿ ਮੈਂ ਝੂਠ ਤੇ ਹੀ ਖੜਨਾ, ਉਹ ਤਾਂ ਇਹ ਗੱਲ ਮੰਨ ਸਕਦਾ। ਪਰ ਬਾਕੀ ਸਾਰਿਆਂ ਨੂੰ ਯਕੀਨ ਹੈ ਕਿ ਡੇਰਾ ਸਰਸਾ ਦੇ ਮੁਖੀ ਅਤੇ ਹੋਰ ਬੰਦਿਆਂ ਨੇ ਰਲ ਕੇ ਸਾਡੇ ਇਸ਼ਟ ਦੀ ਬੇਅਦਬੀ ਦਾ ਸਾਰੀ ਵਿਉਂਤਬੰਦੀ ਬਣਾਈ। ਤੇ ਉਹ ਦੁਸ਼ਟ ਜਿਹੜਾ ਮਹਿੰਦਰਪਾਲ ਬਿੱਟੂ ਸੀ ਉਹ ਬੇਸ਼ੱਕ ਮਾਰਿਆ ਗਿਆ, ਪਰ ਇਹ ਸਾਰੇ ਦੇ ਸਾਰੇ ਟੋਲੇ ਦੇ ਉੱਤੇ ਜਿਹੜੇ ਦੋਸ਼ ਲੱਗੇ ਆ ਬਿਲਕੁਲ 100% ਸੱਚੇ ਆ। ਸਾਡੀ ਬੇਅਦਬੀ ਜਿਹੜੀ ਬਰਗਾੜੀ ਵਾਲੀ ਆ, ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਕਰਕੇ, ਉਹ ਡੇਰਾ ਸਰਸਾ ਨੇ ਕੀਤੀ ਕਰਵਾਈ ਆ। ਤੇ ਉਹ ਅਗਲਾ ਨੁਕਤਾ ਵੀ ਨਾਲ ਹੀ ਸਭ ਨੂੰ ਪਤਾ ਹੈ ਕਿ ਇਹ ਜ਼ੁਰਤ ਉਹਨਾਂ ਦੀ ਬਾਦਲਕਿਆਂ ਦੇ ਕਰਕੇ ਪਈ ਹੈ। ਜੇ ਬਾਦਲਕਿਆਂ ਦਾ ਰਾਜ ਭਾਗ ਨਾ ਹੁੰਦਾ ਸ਼ਾਇਦ ਇਹਨਾਂ ਨੂੰ ਮਾੜਾ ਮੋਟਾ ਡਰ ਹੁੰਦਾ, ਪਰ ਹੁਣ ਤਾਂ ਉਹ ਸੀ ਜਿਵੇਂ ਕਹਿੰਦੇ ਆ ਬੇਬੇ ਬਾਪੂ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ। ਪੂਰੀਆਂ ਮੌਜਾਂ ਪੂਰੀਆਂ ਖੁੱਲਾਂ ਸੀਗੀਆਂ ਇਹਨਾਂ ਨੂੰ। ਤੀਜੀ ਗੱਲ ਇਹ ਕਿ ਜਿਹੜਾ ਗੋਲੀ ਕਾਂਡ ਹੋਇਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਨਾਲ ਹੋਇਆ ਤੇ ਵੱਡੇ ਬਾਦਲ ਦੀ ਇੱਛਾ ਨਾਲ ਹੋਇਆ। ਸਮੇਤ ਸੈਣੀ ਤੇ ਉਮਰਾ ਨੰਗਲ ਸਮੇਤ ਜਿੰਨੇ ਵੀ ਇਹ ਬੁੱਚੜ ਜ਼ਾਲਮ ਪੁਲਸੀਏ ਨੇ, ਸਾਰਿਆਂ ਨੂੰ ਚਾਅ ਚੜਿਆ ਸੀ ਉਦੋਂ ਵੀ ਅਸੀਂ ਸਿੱਖਾਂ ਦੇ ਛੱਤਰ ਫੇਰਿਆ। ਸਭ ਤੋਂ ਗੰਦਾ ਰੋਲ ਉਦੋਂ ਬਾਦਲ ਸੈਨਾ ਦਾ ਸੀ। ਬਾਦਲ ਸੈਨਾ ਕੌਣ ਆ? ਜਿਹੜੇ ਆ ਸੋਸ਼ਲ ਮੀਡੀਆ ਤੇ ਗੁੰਡੇ ਭਰਤੀ ਕੀਤੇ ਹੋਏ ਨੇ ਕਿਰਾਏ ਤੇ, ਕਹਿੰਦੇ ਕਹਾਉਂਦੇ ਸਿੱਖਾਂ ਦੀ ਬੇਪੱਤੀ ਕਰਨ ਨੂੰ। ਜਿਹੜਾ ਵੀ ਸਿੱਖ ਬਰਗਾੜੀ ਤੇ ਬਾਈਬਲ ਕਾਂਡ ਕਰਕੇ ਬਾਦਲਕਿਆਂ ਦਾ ਵਿਰੋਧ ਕਰਦਾ ਉਹਦੇ ਬਾਰੇ ਗੰਦ ਬਕਣਾ, ਉਹਨਾਂ ਨੂੰ ਨੀਵਾਂ ਦਿਖਾਉਣਾ, ਨੀਚਤਾ ਭਰੀਆਂ ਗੱਲਾਂ ਕਰਨੀਆਂ ਤਾਂ ਕਿ ਬੰਦਾ ਆਪਦੀ ਇੱਜ਼ਤ ਬਚਾਉਣ ਦੇ ਮਾਰਾ ਚੁੱਪ ਕਰਕੇ ਬਹਿ ਜਾਵੇ। ਤੇ ਇਹਨਾਂ ਨੇ ਉਹਨਾਂ ਦਿਨਾਂ ਚੈੱਕਨ ਕਾਤੀ ਉੱਪਰੋਂ ਫੜਿਆ ਸੀ ਵੀ ਜਿਹੜਾ ਬਰਗਾੜੀ ਤੇ ਬਾਈਬਲ ਦਾ ਨਾਮ ਲੈਂਦਾ ਉਹਨੂੰ ਕਹਿਦਾ ਕਰੋ ਕਾਂਗਰਸ ਦੇ ਏਜੰਟ ਨੇ। ਹੁਣ ਨਾ ਕਾਂਗਰਸ ਰਹੀ ਆ ਨਾ ਬਾਦਲ ਕੇ ਰਹੇ ਆ, ਹੁਣ BJP ਆ ਗਈ ਆ ਤੇ ਉਧਰੋਂ ਆਮ ਆਦਮੀ ਪਾਰਟੀ ਆ ਗਈ ਆ। ਹੁਣ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਵੀ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਲੋਕਾਂ ਨੂੰ ਬੇਵਕੂਫ ਬਣਾਇਆ ਜਾਵੇ ਤੇ ਆਪਦੀ ਸਾਖ ਜਿਹੜੀ ਆ ਉਹ ਬਹਾਲ ਕੀਤੀ ਜਾਵੇ। ਡੇਰਾ ਸਰਸਾ ਦੇ ਖਿਲਾਫ ਆ ਜਿਹੜੀਆਂ ਹਰਜਿੰਦਰ ਸਿੰਘ ਧਾਮੀ ਦੀਆਂ ਸਟੇਟਮੈਂਟਾਂ ਨੇ ਨਾ, ਇਹ ਵੀ ਇਸੇ ਸੋਚ ਵਿੱਚੋਂ ਆ ਰਹੀਆਂ ਨੇ, ਇਸੇ ਗੱਲ ਵਿੱਚੋਂ ਆ ਰਹੀਆਂ ਨੇ ਬਈ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਲੱਗਣ ਲਾਈਏ ਕਿ ਇਹ ਤਾਂ ਆਪ ਡੇਰਾ ਸਰਸਾ ਦੇ ਖਿਲਾਫ ਨੇ, ਇਹ ਤਾਂ ਜਿਹੜਾ ਕਿ ਨਜ਼ਰਬੰਦ ਸਿੰਘਾਂ ਦੀ ਚਿੰਤਾ ਹੀ ਬੜੀ ਕਰਦੇ ਆ। ਪਰ ਸੱਚਾਈ ਸਭ ਨੂੰ ਪਤਾ ਵੀ ਇਹ ਸ਼ੋਸ਼ੇਬਾਜ਼ੀ ਆ, ਇਹ ਡਰਾਮੇਬਾਜ਼ੀ ਆ। ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਹੁੰਦੀ ਸੀ ਬਾਦਲ ਕੇ, ਉਹ ਲੋਕਾਂ ਨੂੰ ਤੁਹਾਡਾ ਸਭ ਨੰਗਾ ਚਿੱਟਾ ਸਭ ਕੁਝ ਪਤਾ। ਸਾਡੇ ਵੱਲੋਂ ਤੁਸੀਂ ਮੁੱਖ ਮੰਤਰੀ ਬਣਦੇ, ਲੋਕਾਂ ਨੂੰ ਲੁੱਟਦੇ ਖਸੁੱਟਦੇ, ਜੋ ਤੁਸੀਂ ਕੁਝ ਕੁੱਤੇ ਕੰਮ ਕਰਦੇ ਹੋ ਕਰਦੇ ਰਹਿੰਦੇ, ਪਰ ਇਸ਼ਟ ਦੇ ਮਸਲੇ 'ਚ ਤਾਂ ਤੁਸੀਂ ਖੜ ਕੇ ਦਿਖਾ ਦਿੰਦੇ। ਤੁਸੀਂ ਸਿੱਖ ਸੰਘਰਸ਼ ਦੇ ਮਾਮਲੇ 'ਚ ਗਦਾਰੀ ਕਰ ਗਏ
ਤੁਸੀਂ ਦਰਿਆਈ ਪਾਣੀਆਂ ਦੇ ਮਸਲੇ ਤੇ ਗਦਾਰੀ ਕਰ ਗਏ, ਤੁਸੀਂ ਹੋਰ 100 ਮਸਲਿਆਂ ਤੇ ਪੰਥ ਨੂੰ ਧੋਖਾ ਦਿੱਤਾ, ਪੰਜਾਬ ਨੂੰ ਧੋਖਾ ਦਿੱਤਾ। ਅਸੀਂ ਕਾਂਗਰਸ ਤੋਂ, ਬੀਜੇਪੀ ਤੋਂ, ਆਮ ਆਦਮੀ ਪਾਰਟੀ ਤੋਂ, ਕਾਮਰੇਡਾਂ ਤੋਂ, ਹੋਰ ਕਿਸੇ ਤੋਂ ਤਾਂ ਕਦੇ ਆਸ ਹੀ ਨਹੀਂ ਕੀਤੀ ਸੀ। ਤੁਹਾਡੀ ਨੀਲੀ ਪੱਗ ਦੇ ਕਰਕੇ ਲੋਕ ਤੁਹਾਨੂੰ ਉਹ ਅਕਾਲੀ ਮੰਨ ਕੇ ਬਹਿ ਗਏ ਵਿਚਾਰੇ, ਜਿਹੜਾ ਅਕਾਲੀ ਦਲ 1920 ਦੇ ਵਿੱਚ ਧਰਮ ਯੁੱਧ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਪ੍ਰਗਟ ਹੋਇਆ ਸੀ। ਖੈਰ, ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਮੌਜ ਮਹਾਰਾ। ਹੁਣ ਜਦੋਂ ਬਿਲਕੁਲ ਗੱਲ ਨੰਗੀ ਚਿੱਟੀ ਹੋ ਚੁੱਕੀ ਆ ਤੇ ਜਿਹੜੇ ਹੱਥ ਪੱਲੇ ਮਾਰੇ ਜਾ ਰਹੇ ਆ ਵੀ ਕਦੇ ਸਰਨੇ ਦੀਆਂ ਮਿੰਨਤਾਂ ਕਰ ਲੋ, ਕਦੇ ਕਿਹਦੀਆਂ, ਉਹ ਸਾਰਾ ਕੁਝ ਜਿਹੜਾ ਹੈਗਾ ਉਹ ਅੱਖਾਂ ਦੇ ਸਾਹਮਣੇ ਆ। ਬਈ ਇਹਨਾਂ ਗੱਲਾਂ ਦੇ ਨਾਲ ਜਿਹੜੀ ਕਾਟਕੀ ਹਾਂਡੀ ਆ ਜਿਹਨੂੰ ਕਹਿੰਦੇ ਆ ਨਾ, ਉਹ ਬਾਰ-ਬਾਰ ਨਹੀਂ ਚੜ੍ਹਦੀ ਹੁੰਦੀ, ਉਹ ਗੱਲ ਬਣਨੀ ਨਹੀਂ। ਬੇਸ਼ੱਕ ਦੀ ਤੁਸੀਂ ਅੱਜ ਸੋਨੇ ਦੇ ਬਣ ਕੇ ਦਿਖਾ ਦਿਓ, ਇਹ ਗੱਲ ਹੁਣ ਨੇਪਰੇ ਚੜ੍ਹਨੀ ਨਹੀਂ। ਪਿੱਛੇ ਜੇ ਬੀਬੀ ਕਮਲਦੀਪ ਕੌਰ, ਜਿਹਦਾ ਭਰਾ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਇਆ, ਭਾਈ ਹਰਪਿੰਦਰ ਸਿੰਘ ਗੋਲਡੀ, ਬੜੀ ਉਹਦੇ ਪਰਿਵਾਰ ਪ੍ਰਤੀ ਜੋ ਕੁਝ ਉਹਨਾਂ ਦੇ ਨਾਲ ਵਾਪਰਿਆ, ਉਹਦਾ ਕੌਮ ਨੂੰ ਬੜਾ ਦੁੱਖ ਆ। ਉਹਦੀ ਭੈਣ ਬੀਬੀ ਅਮਨਦੀਪ ਕੌਰ ਨਾਲ ਜਿਵੇਂ ਟੈਕਾਂ ਨੇ ਅਟੈਕ ਕਰਕੇ ਉਸ ਟੱਬਰ ਨੂੰ ਮਾਰਨਾ ਚਾਹਿਆ ਸਾਰੇ ਨੂੰ, ਪਰ ਉਹ ਬਾਕੀ ਟੱਬਰ ਬਚ ਗਿਆ ਤੇ ਭੈਣ ਅਮਨਦੀਪ ਕੌਰ ਚੜ੍ਹਾਈ ਕਰ ਗਈ। ਤੇ ਨਾ ਹੀ ਪੰਥ ਨੂੰ ਇਹ ਭੁੱਲਿਆ ਕਿ ਕਿਵੇਂ ਬਿਆੰਤੇ ਬੁੱਚੜ ਨੂੰ ਠੋਕਣ ਵੇਲੇ, ਸੋਧਣ ਵੇਲੇ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਕੁਰਬਾਨੀ ਕੀਤੀ। ਪਰ ਜਦੋਂ ਇਹ ਬਾਦਲ ਕਿਆਂ ਬਦੇ ਉਮੀਦਵਾਰ ਬਣ ਕੇ ਮੈਦਾਨ ਚ ਆਏ ਤਾਂ ਕਿਸੇ ਨੇ ਵੋਟ ਨਹੀਂ ਪਾਈ। ਹੁਣ ਸਰਨੇ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਚੇਤੇ ਰੱਖਣ ਦੀ ਲੋੜ ਆ ਵੀ ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਰਸੇ ਹੁਣੀ ਤਾਂ ਆਪ ਪਿੱਟਦੇ ਆ ਵੀ ਸਾਨੂੰ ਸੁਖਵੀਰ ਕਹਿੰਦਾ ਸੀਗਾ ਵੀ ਆਪਣੇ ਚੋਣ ਨਿਸ਼ਾਨ ਤੇ ਆਪਾਂ ਨੂੰ ਵੋਟ ਨਹੀਂ ਪੈਣੀ ਤੇ ਆਪਾਂ ਹਾਰੇ ਜਾਵਾਂਗੇ, ਇਸ ਕਰਕੇ ਬੀਜੇਪੀ ਦੇ ਚੋਣ ਨਿਸ਼ਾਨ ਤੇ ਚੋਣ ਲੜੋ। ਤੇ ਸਰਨੇ ਹੁਣੀ ਪਤਾ ਨਹੀਂ ਕਿਹੜੀ ਗਿਣਤੀ ਮਿਣਤੀ ਦੇ ਵਿੱਚੋਂ ਆ ਗਏ, ਕਹਿੰਦੇ ਜੀ ਅਸੀਂ ਬਾਦਲਕਿਆਂ ਨੂੰ ਪਾਰ ਤਾਰਾ ਕਰ ਦਿਆਂਗੇ। ਖੈਰ, ਇਸ ਗੱਲ ਨੂੰ ਛੱਡ ਕੇ ਅੱਗੇ ਜੇ ਆਈਏ ਤਾਂ ਇੱਥੇ ਇਹ ਦਿਖ ਰਿਹਾ ਹੈ ਬਈ ਜਿਹੜਾ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ, ਉਹ ਹੁਣ ਨਵੇਂ ਦੌਰ ਵਿੱਚ ਸ਼ਾਮਲ ਹੋ ਰਿਹਾ। ਨਵੇਂ ਦੌਰ ਵਿੱਚ ਕਿਵੇਂ ਸ਼ਾਮਲ ਹੋ ਰਿਹਾ? ਨਿਸ਼ਾਨਾ ਤਾਂ ਉਹੀ ਆ, ਪੰਜਾਬ ਨੂੰ ਬੰਜਰ ਬਣਾਉਣ ਦਾ ਨਿਸ਼ਾਨਾ ਉਹੀ ਆ ਕਿ ਪੰਜਾਬ ਦੀ ਧਰਤੀ ਆ ਜਿਹੜੀ ਬਾਰਡਰ ਸਟੇਟ ਆ, ਤੇ ਇੱਥੇ ਇੱਕ ਕੌਮ ਵਸਦੀ ਆ, ਸਿੱਖ ਕੌਮ, ਜਿਹਨੇ ਇਤਿਹਾਸ ਵਿੱਚ ਰਾਜ ਭਾਗ ਮਾਣਿਆ ਹੋਇਆ ਤੇ ਕਦੇ ਨਾ ਕਦੇ ਭਵਿੱਖ ਵਿੱਚ ਇਹ ਆਪਦਾ ਮੁਲਕ ਲਾਜ਼ਮੀ ਲੈਣਗੇ। ਇਸ ਸੋਚ ਦੇ ਤਹਿਤ 1947 ਮੌਕੇ ਜਦੋਂ ਅਜੇ ਸਿੱਖਾਂ ਨੂੰ ਚਿੱਤ ਚੇਤੇ ਵੀ ਨਹੀਂ ਹੋਣਾ ਹੈਗਾ, ਅਗਲਿਆਂ ਨੇ ਉਦੋਂ ਹੀ ਮਿਥ ਲਿਆ ਵੀ ਇਹਨਾਂ ਨੂੰ ਰੋਲ ਦੇਣਾ। ਜਦੋਂ 1947 ਦੇ ਵਿੱਚ ਸਿੱਖ ਅਜੇ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਵਸੇਬੇ ਕਰ ਰਹੇ ਸੀ, ਅਗਲਿਆਂ ਨੇ ਸਰਕੂਲਰ ਜਾਰੀ ਕਰਤਾ ਵੀ ਇਹ ਤਾਂ ਜਰਾਇਮ ਪੇਸ਼ਾ ਕੌਮ, ਇਹਨਾਂ ਦੇ ਉੱਤੇ ਸਖਤੀ ਕੀਤੀ ਜਾਵੇ। ਬਹੁਤ ਮਾੜੇ ਤੇ ਭੈੜੇ ਕਾਨੂੰਨ ਬਣਾਏ ਗਏ। ਸਿੱਖਾਂ ਨੂੰ, ਪੰਜਾਬੀਆਂ ਨੂੰ ਜ਼ਮੀਨ ਜਾਇਦਾਦ ਤੋਂ ਵਾਂਝੇ ਕਰਨ ਦੇ ਲਈ ਇਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਕਿ ਲੋਕ ਜਿਹੜੇ ਆ ਉਹ ਆਪ ਕਹਿੰਦੇ ਫਿਰਦੇ ਸੀ ਕਿ ਅਸੀਂ ਤਾਂ ਜੀ ਜ਼ਮੀਨ ਵੰਡ ਲੈਂਦੇ ਆ, ਪਰਿਵਾਰ ਵੰਡਿਆ, ਉਹਦੇ ਚ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਵੱਡੇ ਭੈਣ ਭਰਾ ਦੇ ਨਾਂ ਦੇ ਉੱਤੇ ਜ਼ਮੀਨ ਕਰਕੇ ਡੰਗ ਸਾਰੇ। ਪਹਿਲਾਂ ਤਾਂ ਜਿਹੜੀ ਉਹ ਹੋਈ ਜ਼ਮੀਨ ਦੀ ਪਮੈਸ਼, ਉਹ ਕਾਨੂੰਨ ਬਣਾ ਕੇ ਉਹਦੇ ਰਾਹੀਂ ਲੋਕਾਂ ਨੂੰ ਡਰਾਇਆ। ਫੇਰ ਨਵਾਂ ਟਹਿਰ, ਨਵੀਂ ਇੱਕ ਗੱਲ ਆ ਗਈ ਕਿ ਤੁਹਾਡੀ ਤਾਂ ਬੋਲੀ ਤੇ ਤੁਹਾਡਾ ਸੱਭਿਆਚਾਰ ਮਾਰਿਆ ਜਾ ਰਿਹਾ। ਪੰਜਾਬ ਤੋਂ ਬਾਹਰ ਸਾਰੇ ਸੂਬੇ ਬੋਲੀਆਂ ਦੇ ਆਧਾਰ ਤੇ ਬਣ ਰਹੇ ਆ, ਜਿਨ੍ਹਾਂ ਨਾਲ ਕੋਈ ਵਚਨ, ਕੋਈ ਪਰਣ ਨਹੀਂ ਸੀ ਕੀਤਾ। ਪੰਜਾਬ ਦੇ ਲੋਕਾਂ ਨਾਲ, ਸਿੱਖਾਂ ਨਾਲ ਵਚਨ ਕੀਤੇ ਸੀ, ਸੌਹਾਂ ਖਾਧੀਆਂ ਸੀ ਬਈ ਜੇਕਰ ਮੁਲਕ ਆਜ਼ਾਦ ਹੋ ਗਿਆ, ਤੁਸੀਂ ਪੰਜਾਬ ਦੇ ਲੋਕ, ਸਿੱਖ ਲੋਕ ਜੇਕਰ ਇੱਧਰ ਰਹੇ ਤਾਂ ਉੱਤਰੀ ਭਾਰਤ ਵਿੱਚ ਇੱਕ ਖਿੱਤਾ ਹੀ ਵੱਖਰਾ ਘੜ ਦਿਆਂਗੇ। ਉਸ ਖਿੱਤੇ ਦੀ ਮੰਗ ਕਾਹਦੀ ਕਰ ਲਈ ਪੰਜਾਬੀ ਸੂਬੇ ਦੀ? ਅੱਜ ਉਸ ਚੀਜ਼ ਦੀ ਸਜ਼ਾ ਦਿੱਤੀ ਜਾ ਰਹੀ ਆ ਕਿ ਤੁਸੀਂ ਪੰਜਾਬੀ ਸੂਬਾ ਮੰਗਦੇ ਸੀ ਨਾ ਤਾਂ ਤੁਹਾਨੂੰ ਅਸੀਂ ਰਾਜਧਾਨੀ ਦਈਏ ਵੱਖਰੀ, ਤੁਹਾਡੀ ਚੰਡੀਗੜ੍ਹ ਜਿਹੜੀ ਤੁਹਾਡੇ ਹੀ ਪਿੰਡ ਉਜਾੜ ਕੇ ਸ਼ਹਿਰ ਵਸਾਇਆ, ਨਾ ਅਸੀਂ ਤੁਹਾਨੂੰ ਦਰਿਆਈ ਪਾਣੀ ਦਈਏ, ਨਾ ਤੁਹਾਨੂੰ ਬਿਜਲਈ ਸੋਮੇ ਦਈਏ, ਨਾ ਅਸੀਂ ਤੁਹਾਡੀ ਧਰਤੀ ਦੇ ਉੱਤੇ ਪੰਜਾਬੀ ਬੋਲੀ ਬੋਲਣ ਵਾਲਿਆਂ ਦੀ ਜਿਹੜੀ ਚੜ੍ਹਤਾ ਉਹ ਰਹਿਣ ਦਈਏ, ਤੇ ਨਾ ਅਸੀਂ ਇਹਨੂੰ ਸਿੱਖ ਬਹੁ ਗਿਣਤੀ ਵਾਲਾ ਖਿੱਤਾ ਵੰਡ ਦਈਏ। ਹੋਰ ਬੜੇ ਉਪੱਦਰ ਕੀਤੇ ਜਿਹਦੇ ਨਾਲ ਪੰਜਾਬ ਦੀ ਧਰਤੀ ਨੂੰ ਯੂਪੀ ਬਿਹਾਰ ਵਰਗੀ ਹਿੰਦੀ ਹਿੰਦੂ ਹਿੰਦੁਸਤਾਨ ਵਾਲੀ
ਰੰਗ ਚਾੜਨ ਦੇ ਲਈ ਯਤਨ ਹੋ ਰਹੇ ਆ। ਇਹ ਜਿਹੜਾ ਸਾਰਾ ਕੁਝ ਆ ਇਹਦਾ ਮੁੱਖ ਨਿਸ਼ਾਨਾ ਇਹੀ ਆ ਕਿ ਸਿੱਖੋ ਤੁਸੀਂ ਤਾਂ ਕੱਲ ਕਲਾ ਨੂੰ ਕਦੇ ਖਾਲਿਸਤਾਨ ਦੀ ਗੱਲ ਜਾਂ ਪੰਜਾਬ ਨੂੰ ਵੱਖਰੇ ਸੂਬੇ ਦੇ ਤੌਰ ਤੇ ਵੱਖਰੇ ਰਾਜ ਦੇ ਤੌਰ ਤੇ ਸੋਚਣ ਦੀ ਗੱਲ ਕਰ ਬਹਿਣੀ ਸੀ, ਪਰ ਅਸੀਂ ਤੁਹਾਡਾ ਪੱਕਾ ਇਲਾਜ ਕਰਦੇ ਆ। ਤੁਹਾਨੂੰ ਅਸੀਂ ਹੁਣੇ ਇਸ ਹਾਲਾਤ ਵਿੱਚ ਲਿਆ ਕੇ ਸੁੱਟ ਦੇਣਾ ਕਿ ਤੁਸੀਂ ਭੁੱਲ ਕੇ ਵੀ ਕਦੇ ਇਹੋ ਜਿਹੀ ਗੱਲ ਸੋਚੋਗੇ ਨਹੀਂ। ਸੋ ਪੰਜਾਬ ਦੇ ਦਰਿਆਈ ਪਾਣੀ ਲੁੱਟਣ ਦੇ ਲਈ ਜੋ ਢੰਗ ਜੋ ਸਾਧਨ ਅਪਣਾਏ ਜਾ ਰਹੇ ਨੇ ਉਹ ਤਾਂ ਨੰਗੇ ਚਿੱਟੇ ਨੇ। ਪਰ ਇੱਕ ਗੱਲ ਦਾ ਵਹਿਮ ਸਾਡੇ ਬੰਦਿਆਂ ਨੂੰ ਬੜਾ ਕਿ ਜੀ ਜਿਹੜੇ ਪੰਜਾਬ ਦੇ ਸਿਆਸੀ ਭਲਵਾਨ ਆ ਇਹ ਸ਼ਾਇਦ ਪੰਜਾਬ ਦੇ ਪਾਣੀ ਬਚਾ ਦੇਣਗੇ। ਅੱਜ ਜਦੋਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੀਟਿੰਗ ਹੋਈ ਆ, ਉਦੋਂ ਬਾਅਦ ਵਿੱਚ ਵੀ ਕਈ ਲੋਕਾਂ ਨੂੰ ਲੱਗਣ ਜੇ ਲੱਗ ਗਿਆ ਵੀ ਭਗਵੰਤ ਮਾਨ ਹੁਣੀ ਤਾਂ ਬੜੀਆਂ ਵਧੀਆ ਗੱਲਾਂ ਕਰਦੇ ਆ। ਇਹੋ ਜਿਹੀਆਂ ਸਟੇਟਮੈਂਟਾਂ ਇਹਨਾਂ ਸਾਰਿਆਂ ਦੀਆਂ ਹੀ ਨੇ। ਸੁਖਬੀਰ ਬਾਦਲ ਨਹੀਂ ਕਹਿੰਦਾ ਫਿਰਦਾ ਤੁਪਕਾ ਨਹੀਂ ਜਾਣ ਦਿੰਦੇ। ਤੁਪਕਾ ਕੀ ਆ? ਜਿਹੜੀ ਹਰੀਕਿਆਂ ਤੋਂ ਨਹਿਰ ਜਾਂਦੀ ਆ ਰਾਜਸਥਾਨ ਨੂੰ, ਜਾਂ ਜਿਹੜਾ ਪਾਣੀ ਭਾਖੜਾ ਮੇਨ ਬਰਾਂਚ ਰਾਹੀਂ ਜਾਂਦਾ ਹਰਿਆਣੇ ਤੇ ਰਾਜਸਥਾਨ ਨੂੰ, ਤੁਪਕਾ ਛੱਡ ਇੱਥੇ ਤਾਂ ਕਰੋੜਾਂ ਮਣ ਪਾਣੀ ਜਾ ਰਿਹਾ, ਹਰ ਰੋਜ਼ ਜਾ ਰਿਹਾ। ਨਹਿਰਾਂ ਤਾਂ ਪੱਕੀਆਂ ਕੀਤੀਆਂ ਜਾ ਰਹੀਆਂ ਨੇ ਤੇ ਸੁਖਬੀਰ ਬਾਦਲ ਭਗਾਈ ਮਾਰਦਾ ਫਿਰਦਾ ਕਹਿੰਦਾ ਜੀ ਅਸੀਂ ਤਾਂ ਤੁਪਕਾ ਨਹੀਂ ਜਾਣ ਦਿਆਂਗੇ। ਇਹ ਉਹੀ ਬਾਦਲ ਪਰਿਵਾਰ ਆ ਜਿਹਨੇ 2004 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਾਰੇ ਸਮਝੌਤੇ ਰੱਦ ਕਾਨੂੰਨ ਬਣਾਇਆ, ਉਦੋਂ ਇਹਨੇ ਕਿਹਾ ਸੀ ਅਸੀਂ ਧਾਰਾ 5 ਰੱਦ ਕਰਾਂਗੇ ਤੇ ਹਰਿਆਣੇ ਤੇ ਰਾਜਸਥਾਨ ਨੂੰ ਜਾਂਦਾ ਪਾਣੀ ਜਿਹੜਾ ਉਹ ਵੀ ਅਸੀਂ ਬੰਦ ਕਰਾਂਗੇ। ਮੁੜ ਕੇ ਜਦੋਂ ਸੱਤਾ ਮਾਣੀ ਆ 2007 ਵਾਲਾ ਰਾਜ ਲਾ ਲਓ ਜਾਂ ਉਸ ਤੋਂ ਬਾਅਦ ਵਾਲਾ, ਕਦੇ ਇਹਨਾਂ ਨੇ ਨਾਂ ਨਹੀਂ ਲਿਆ। ਮੁੜ ਕੇ 2 ਵਾਰੀ ਸੱਤਾ ਤੋਂ ਬਾਅਦ ਮਾਰ ਲਈ। ਸੋ ਜਿਹੜੇ ਲੋਕ ਇਹ ਆਪਦੇ ਦਿਮਾਗ 'ਚ ਵਹਿਮ ਪਾਈ ਫਿਰਦੇ ਆ, ਆਮ ਆਦਮੀ ਪਾਰਟੀ ਵਾਲੇ ਆ, ਉਹਨਾਂ ਦੇ ਹਰਿਆਣੇ ਦੇ ਲੀਡਰ, ਦਿੱਲੀ ਦੇ ਲੀਡਰ, ਸਾਰੀ ਪਾਰਟੀ ਜਿਹੜੀ ਪੰਜਾਬ ਤੋਂ ਬਾਹਰ ਆ, ਉਹਨਾਂ ਦਾ ਸਿੱਧਾ ਸਟੈਂਡ ਆ ਵੀ ਪੰਜਾਬ ਦੇ ਦਰਿਆਈ ਪਾਣੀਆਂ ਦੇ ਉੱਤੇ ਹਰਿਆਣੇ ਦਾ ਵੀ ਓਨਾ ਹੀ ਹੱਕ ਆ। ਤੇ ਇੱਥੇ ਭਗਵੰਤ ਸਿੰਘ ਮਾਨ ਕਹਿੰਦੇ ਆ ਜੀ ਨਹੀਂ ਹੱਕ, ਤੇ ਦੂਜੇ ਪਾਸੇ ਜਿਹੜੇ ਬੀਜੇਪੀ ਵਾਲੇ ਨੇ ਉਹਨਾਂ ਦੇ ਹਰਿਆਣੇ ਦੇ ਲੀਡਰ, ਦਿੱਲੀ ਦੇ ਲੀਡਰ ਤੇ ਸਾਰੇ ਭਾਰਤ ਦੇ ਲੀਡਰ ਜਿਹੜੇ ਬੀਜੇਪੀ ਦੇ ਨੇ, ਉਹ ਕਹਿੰਦੇ ਆ ਕਿ ਪੰਜਾਬ ਦੇ ਪਾਣੀਆਂ ਉੱਤੇ ਹਰਿਆਣੇ ਦਾ ਹੱਕ ਹੈਗਾ, ਰਾਜਸਥਾਨ ਦਾ ਹੱਕ ਹੈਗਾ। ਤੇ ਬੀਜੇਪੀ ਦੇ ਪੰਜਾਬ ਦੇ ਲੀਡਰਾਂ ਨੂੰ ਪੁੱਛ ਲਓ, ਖਜਰੇ ਜੇ ਹੋ ਕੇ ਕਹਿ ਦਿੰਦੇ ਆ ਨਹੀਂ ਨਹੀਂ ਪੰਜਾਬ ਦੇ ਪਾਣੀ ਦਾ ਇੱਕ ਬੂੰਦ ਨਹੀਂ ਜਾਣ ਦਿਆਂਗੇ। ਤੇ ਤੀਜੀ ਪਾਰਟੀ ਕਾਂਗਰਸ ਆ। ਕਾਂਗਰਸ ਦਾ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ। ਉਸ ਮੁੱਖ ਮੰਤਰੀ ਨੇ ਵੀ ਇੰਦਰਾ ਗਾਂਧੀ ਵਾਲੇ ਉਸ ਅਵਾਰਡ ਦਾ ਵਿਰੋਧ ਕੀਤਾ ਸੀ ਜਿਹਦੇ ਵਿੱਚ ਪੰਜਾਬ ਦੇ ਪਾਣੀ ਲੁੱਟੇ ਜਾਣ ਦਾ ਜੁਗਾੜ ਬਣਾਇਆ ਗਿਆ ਸੀ। ਮੁੱਖ ਮੰਤਰੀ ਗਿਆਨੀ ਜੈਲ ਸਿੰਘ ਕਾਂਗਰਸ ਦਾ, ਉਹਨੇ ਆਪ ਵਿਰੋਧ ਕੀਤਾ। ਪਰ ਕਮਾਲ ਦੀ ਗੱਲ ਇਹ ਆ ਵੀ ਇਸ ਵਿਰੋਧ ਕਰਨ ਦੇ ਨਾਲ ਜਦੋਂ ਵਿਰੋਧ ਦਰਜ ਕਰਾਇਆ ਨਾ ਉਹਨੇ, ਨਾਲ ਹੀ ਉਹਨੇ 16 ਨਵੰਬਰ 1976 ਨੂੰ ਹਰਿਆਣੇ ਤੋਂ 1 ਕਰੋੜ ਰੁਪਈਆ ਜਿਹੜਾ ਉਹ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੀ ਹੈਸੀਅਤ ਵਿੱਚ ਹਰਿਆਣਾ ਸਰਕਾਰ ਤੋਂ ਵਸੂਲ ਪਾਇਆ। ਇੱਕ ਪਾਸੇ ਗਿਆਨੀ ਜੈਲ ਸਿੰਘ ਇੰਦਰਾ ਅਵਾਰਡ ਦਾ ਵਿਰੋਧ ਕਰਦਾ, ਦੂਜੇ ਪਾਸੇ ਵਿਰੋਧ ਕਰਨ ਵਾਲਾ ਹੀ ਗਿਆਨੀ ਜੈਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਕਾਂਗਰਸ ਦਾ, ਇਸ ਵਿਰੋਧ ਕਰਨ ਤੋਂ 3 ਦਿਨ ਪਹਿਲਾਂ 16 ਨਵੰਬਰ 1976 ਨੂੰ 1 ਕਰੋੜ ਰੁਪਈਆ SYL ਲਈ ਮਨਜ਼ੂਰ ਕਰਦਾ। ਉਸ ਮੌਕੇ ਬਾਦਲ ਦਲ ਦਾ, ਅਕਾਲੀ ਦਲ ਦਾ ਵਿਰੋਧ ਕਰਨਾ ਬਣਦਾ ਸੀ, ਪਰ ਹਰਿਆਣਾ ਸਰਕਾਰ ਨੇ 31 ਮਾਰਚ 1979 ਨੂੰ 1 ਕਰੋੜ ਦਾ ਇੱਕ ਚੈੱਕ ਭੇਜਿਆ। ਉਦੋਂ ਦੇਵੀ ਲਾਲ ਦੀ ਸਰਕਾਰ ਸੀ ਹਰਿਆਣੇ 'ਚ। ਉਦੋਂ ਆ ਜਿਹੜਾ ਬਾਦਲ ਹੁਣ ਡਰਾਮੇ ਕਰਦਾ ਹੈ ਕਿ ਅਸੀਂ ਤਾਂ ਜੀ ਨਹਿਰ ਦੇ ਖਿਲਾਫ ਆ, ਇਹਨੇ ਉਹ ਚੈੱਕ ਵਸੂਲ ਕੀਤਾ। ਹੁਣ ਦੱਸੋ ਕਿਹੜੇ ਮੂੰਹ ਨਾਲ ਕਹੀਏ ਬਈ ਇਹਨੇ ਜੀ ਨਹਿਰ ਜਿਹੜੀ ਆ ਰੋਕਣ ਦੇ ਲਈ ਬਹੁਤ ਕੁਝ ਕੀਤਾ। ਜਿੰਨਾ ਕਿ ਇਹਨੇ ਕੀਤਾ ਉਹਨਾਂ ਕੁ ਤਾਂ ਫਿਰ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਵੀ ਕੀਤਾ ਸੀ। ਚੈੱਕ ਇਹਨੇ ਵੀ ਮਨਜ਼ੂਰ ਕੀਤਾ, ਚੈੱਕ ਗਿਆਨੀ ਜੈਲ ਸਿੰਘ ਨੇ ਵੀ ਮਨਜ਼ੂਰ ਕੀਤਾ। ਵਿਰੋਧ ਜਿਹੜਾ ਨਹਿਰ ਦਾ
ਉਹ ਗਿਆਨੀ ਜੈਲ ਸਿੰਘ ਨੇ ਵੀ ਕੀਤਾ ਤੇ ਉਹ ਵਿਰੋਧ ਸਰਦਾਰ ਬਾਦਲ ਨੇ ਵੀ ਕੀਤਾ। ਹੁਣ ਅੱਗੇ ਆ ਜਾਓ, ਲੌਂਗੋਵਾਲ ਦਾ ਵਿਰੋਧ ਕਰਦਾ ਰਿਹਾ, ਨਹਿਰ ਦਾ ਕਰਦਾ ਰਿਹਾ ਨਾ, ਸਭ ਨੂੰ ਪਤਾ। ਪਰ ਲੌਂਗੋਵਾਲ ਹੀ ਰਾਜੀਵ ਲੌਂਗੋਵਾਲ ਸਮਝੌਤੇ 'ਚ ਨਹਿਰ ਬਣਾਉਣੀ ਮੰਨ ਕੇ ਆਇਆ। ਸਰਦਾਰ ਸਰਜੀਤ ਸਿੰਘ ਬਰਨਾਲਾ ਨਹਿਰ ਦਾ ਵਿਰੋਧ ਕਰਦਾ ਰਿਹਾ, ਪਰ ਉਹੀ ਆਪ ਸਰਕਾਰੀ ਤੌਰ ਦੇ ਉੱਤੇ ਉਹਦੇ ਰਾਜ ਵਿੱਚ ਇਹ ਨਹਿਰ ਬਣਦੀ ਰਹੀ ਹੈ। ਅਜੇ ਨੁਕਤਾ ਸਪਸ਼ਟ ਆਪਣੇ ਸਰੋਤਿਆਂ ਨੂੰ ਹੋਇਆ ਨਹੀਂ, ਅੱਗੇ ਚੱਲ ਕੇ ਹੋ ਜੂ ਕਿ ਬੁੱਚੜ ਆਖਿਆ ਜਾਂਦਾ ਮੁੱਖ ਮੰਤਰੀ ਬੇਅੰਤ ਸਿੰਘ, ਉਹਦੇ ਰਾਜ ਵਿੱਚ ਵੀ ਇਸ ਨਹਿਰ ਦੇ ਖਿਲਾਫ ਜਿਹੜਾ ਉਸ ਵੇਲੇ ਮੰਤਰੀ ਸੀਗਾ ਹਰਚਰਨ ਸਿੰਘ ਬਰਾੜ, ਉਹਨੇ ਵੀ ਇਸ ਨਹਿਰ ਦਾ ਵਿਰੋਧ ਕੀਤਾ। ਇੱਥੋਂ ਤੱਕ ਗੱਲਾਂ ਕੀਤੀਆਂ ਬੇਅੰਤ ਸਿੰਘ ਦੇ ਰਾਜ ਵਿੱਚ ਕਿ ਪੰਜਾਬ ਦੇ ਪਾਣੀਆਂ ਬਾਰੇ ਸਾਰੇ ਸਮਝੌਤੇ ਹੀ ਰੱਦ ਕਰ ਦੇਣੇ ਚਾਹੀਦੇ, ਇੱਥੋਂ ਤੱਕ ਗੱਲਾਂ ਹੋਈਆਂ। ਹੁਣ ਇਹ ਉਹ ਕਾਂਗਰਸ ਸਰਕਾਰ ਆ ਜਿਹਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਪੂਰਾ ਬੇੜਾ ਗਰਕ ਕੀਤਾ। ਜਾਣੀ ਕਿ ਇਹ ਤੱਥ ਇਹ ਦੱਸਦੇ ਆ ਕਿ ਜਦੋਂ ਤਾਂ ਐਲਾਨੀਆਂ ਤੌਰ ਤੇ ਐਲਾਨ ਕਰਨੇ ਹੋਣ, ਜਦੋਂ ਮੀਡੀਆ 'ਚ ਬੋਲਣਾ ਹੋਵੇ, ਉਦੋਂ ਵੱਡੀਆਂ ਵੱਡੀਆਂ ਫੜਾ ਇਹ ਸਾਰੇ ਮਾਰਦੇ ਆ, ਜਿਵੇਂ ਅੱਜ ਭਗਵੰਤ ਮਾਨ ਨੇ ਮਾਰੀਆਂ। ਪਰ ਜਦੋਂ ਆਉਂਦੀ ਆ ਗੱਲ ਸਰਕਾਰੀ ਤੌਰ ਤੇ, ਉਦੋਂ ਚਾਹੇ ਗਿਆਨੀ ਜੈਲ ਸਿੰਘ ਆ, ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆ, ਚਾਹੇ ਲੌਂਗੋਵਾਲ ਆ, ਚਾਹੇ ਬਰਨਾਲਾ, ਤੇ ਚਾਹੇ ਬੇਅੰਤ ਸਿੰਘ ਆ, ਤੇ ਚਾਹੇ ਹਰਚਰਨ ਸਿੰਘ ਬਰਾੜ ਆ, ਇਹ ਸਾਰਿਆਂ ਨੇ ਪੰਜਾਬ ਦੇ ਉਲਟ ਭੁਗਤ ਕੇ ਰਹਿੰਦੀ ਖੂੰਦੀ ਕਸਰ ਅੱਜ ਜਿਹੜਾ ਉਹ ਪੋਸਟਰ ਜਿਹਾ ਚੱਕ ਕੇ ਦਿਖਾ ਰਹੇ ਸੀ ਕਿ ਆਹ ਲਓ ਜੀ, ਕੈਪਟਨ ਅਮਰਿੰਦਰ ਸਿੰਘ ਨੇ ਤਾਂ ਜਦੋਂ ਇੰਦਰਾ ਗਾਂਧੀ ਕਪੂਰੀ ਨਹਿਰ ਦਾ ਟੱਕ ਲਾਉਣ ਆਈ ਆ, ਉਹਨੂੰ ਵੈਲਕਮ ਕੀਤਾ ਸੀ। ਪਰ ਇਹ ਲੋਕ ਜਿਹੜੇ ਨੇ, ਇਹਨਾਂ ਨੂੰ ਇਸ ਗੱਲ ਦੀ ਭੋਰਾ ਵੀ ਯਾਦ ਸ਼ਕਤੀ ਨਹੀਂ, ਚੇਤੇ ਨਹੀਂ ਕਿ ਅਸੀਂ ਆਪ ਵੀ ਇਸੇ ਰਾਹ ਤੁਰੇ ਹੋਏ। ਜਿੰਨੇ ਇਹ ਸਿਆਸੀ ਪ੍ਰਵਾਨ ਨੇ, ਇਹਨਾਂ ਸਾਰਿਆਂ ਨੇ ਦੋਗਲਾਪਣ ਫੜਿਆ ਹੋਇਆ। ਇੱਕ ਪਾਸੇ ਲੋਕਾਂ ਨੂੰ ਭਰਮਾਉਣ ਦੇ ਲਈ ਵੱਡੇ ਵੱਡੇ ਦਮ ਗੱਜੇ ਮਾਰਦੇ, ਕਹਿੰਦੇ ਆ ਕਿ ਇੱਕ ਤੁਪਕਾ ਨਹੀਂ ਜਾਣਦੇ ਆ। ਦੂਜੇ ਪਾਸੇ ਜਦੋਂ ਸਰਕਾਰੀ ਤੌਰ ਤੇ ਹੱਥ 'ਚ ਪੈਨ ਦਸਖਤ ਕਰਨੇ ਹੁੰਦੇ ਆ, ਉਦੋਂ ਪੰਜਾਬ ਦੇ ਪਾਣੀ ਲੁੱਟਣ ਦੇ ਲਈ ਦਸਖਤ ਕਰਦੇ। ਕੋਈ ਨਹੀਂ ਇਹਨਾਂ 'ਚੋਂ ਬਚਿਆ, ਸਾਰਿਆਂ ਨੇ ਕੀਤੇ ਨੇ। ਤੇ ਸਭ ਤੋਂ ਮਾੜਾ ਕੀਤਾ ਬਾਦਲ ਪਰਿਵਾਰ ਨੇ, ਬਾਦਲ ਦਲ ਨੇ। ਹਰਿਆਣੇ ਦੇ ਵਿੱਚ ਹਜੇ ਪਿਛਲੇ ਹਫ਼ਤੇ ਬੈਠਾ ਸੀ, ਕੱਲ ਸੁਖਬੀਰ ਕਹਿ ਰਿਹਾ ਸੀਗਾ ਜੀ ਤੁਪਕਾ ਨਹੀਂ ਜਾਣ ਦਿੰਦੇ ਮੀਡੀਆ 'ਚ, ਤੇ ਪਿਛਲੇ ਹਫ਼ਤੇ ਓਮ ਪ੍ਰਕਾਸ਼ ਚੌਟਾਲਾ ਦੇ ਨਾਲ ਬੈਠਾ ਸੀ, ਕਹਿੰਦਾ ਸੀ ਉਹ ਉੱਥੇ ਐਲਾਨ ਕਰ ਰਿਹਾ ਸੀਗਾ ਕਿ ਪੰਜਾਬ ਤੋਂ ਹਰਿਆਣੇ ਦਾ ਪਾਣੀ ਲੈ ਕੇ ਆਵਾਂਗੇ। ਪੰਜਾਬ ਨੂੰ ਬੰਜਰ ਬਣਾਉਣ ਦਾ ਪ੍ਰੋਜੈਕਟ ਵਾ ਜਿਹੜਾ, ਉਹਦੇ ਬਾਰੇ ਆਪਣੇ ਬੰਦੇ ਇਹ ਸਮਝਦੇ ਆ ਵੀ ਕੋਈ ਪਾਣੀਆਂ ਪੂਣੀਆਂ ਦਾ ਮਾੜਾ ਮੋਟਾ ਰੌਲਾ, ਏਡੀ ਕੋਈ ਗੱਲ ਨਹੀਂ। ਪਰ ਅਸਲ ਵਿੱਚ ਇਹ ਪੰਜਾਬ ਦੀ ਬੋਲੀ, ਧਾਰਮ, ਸੱਭਿਆਚਾਰ ਨੂੰ, ਪੰਜਾਬ ਦੀ ਧਰਤੀ ਤੇ ਵਸਦੀ ਸਿੱਖ ਕੌਮ ਨੂੰ ਖਤਮ ਕਰਨ ਦੀ ਇੱਕ ਵਿਉਂਤਬੰਦੀ, ਬਲੀਆ ਮੇਟ ਕਰਨ ਦੀ ਵਿਉਂਤਬੰਦੀ ਹੈ। ਇਹ ਲੜਾਈ ਕੋਈ ਨਿੱਕੀ ਮੋਟੀ, ਕੋਈ ਸੂਬਿਆਂ ਦੀ ਦਰਿਆਈ ਪਾਣੀਆਂ ਦੀ ਆਮ ਲੜਾਈ ਨਹੀਂ ਹੈ। ਇਹ ਹਿੰਦੂ ਤਵਾ ਅਤੇ ਸਿੱਖ ਇਜ਼ਮ ਦੀ ਲੜਾਈ ਹੈ। ਇਹ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਵਰਗੀ ਗੱਲ। ਜਿਹੜੀ ਗੱਲ ਭਾਜੀ ਗਜਿੰਦਰ ਸਿੰਘ ਲਿਖਦੇ ਹੁੰਦੇ ਆ ਨਾ ਕਿ ਜੰਗ ਹਿੰਦ ਪੰਜਾਬ ਦਾ ਮੁੜ ਹੋਸੀ, ਸਾਥੋਂ ਖੁਸ਼ੀਆਂ ਭਾਵੇਂ ਸਰਦਾਰੀਆਂ ਨੇ, ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ ਜਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ ਨੇ। ਇਹ ਜੰਗ ਗੁਰੂ ਨੂੰ, ਪਿਆਰੇ ਖਾਲਸੇ ਨੂੰ ਲੜਨੀ ਪੈਣੀ। ਜਿਹੜੇ ਲੋਕਾਂ ਨੂੰ ਲੱਗਦਾ ਕਿ ਬੀਬੇ ਬਾਲਕ ਬਣ ਕੇ, ਕਿਉਂਕਿ ਇਹ ਵੀ ਅੱਜ ਕੱਲ ਬੜੀ ਇੱਕ ਬਿਮਾਰੀ ਪਈ ਹੋਈ ਆ ਕਿ ਜੀ ਟਕਰਾਅ ਨਾਲ ਨਹੀਂ ਕੁਛ ਮਿਲਦਾ, ਮਿਲਵਰਤਨ ਨਾਲ ਮਿਲ ਜੂ। ਆਹ ਮਿਲਵਰਤਨ ਵਾਲੇ ਹੀ ਸੀ ਗਿਆਨੀ ਜੈਲ ਸਿੰਘ ਹੋਣੀ, ਬਾਦਲ ਹੋਣੀ, ਬਰਨਾਲੇ ਹੋਣੀ, ਲੌਂਗੋਵਾਲ ਹੋਣੀ, ਬੇਅੰਤੇ ਹੋਣੀ, ਹਰਚਰਨ ਬਰਾੜ ਹੋਣੀ, ਦਰਬਾਰਾ ਸਿੰਘ ਹੋਣੀ, ਬਾਦਲ ਹੋਣੀ, ਇਹ ਸਾਰੇ ਮਿਲਵਰਤਨ ਵਾਲੇ ਹੀ ਸੀ। ਇਹ ਮਿਲਵਰਤਨ ਵਾਲਿਆਂ ਨੇ ਪਾਣੀ ਲਟਾਏ ਆ, ਤੇ ਟੱਕਰ ਲੈਣ ਵਾਲੇ ਸੂਰਮੇ ਜਨਰਲ ਲਾਭ ਸਿੰਘ ਤੇ ਸਾਥੀਆਂ ਨੇ, ਤੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣੇ ਹੋਣਾ ਨੇ, ਇਹ ਉਹਨਾਂ ਨੇ ਸੀਸ ਤਲੀ ਤੇ ਧਰ ਕੇ ਪਾਣੀਆਂ ਦੀ ਰਾਖੀ ਕੀਤੀ ਹੈ। ਕੱਲ ਨੂੰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਫੋਟੋ ਲੱਗਣ ਜਾ ਰਹੀ ਹੈ। ਸ਼ੁਕਰ ਆ ਸੱਚੇ ਪਾਤਸ਼ਾਹ ਦਾ ਕਿ ਸਾਡੀ ਕੌਮ ਨੂੰ, ਸਾਡੇ ਵਿੱਚ ਇਹੋ ਜਿਹੇ ਦਿਨ ਆਏ। ਸ਼ੁਕਰ ਆ ਸਿੱਧੂ ਮੂਸੇਵਾਲੇ ਦਾ ਕਰਦੇ ਆ, ਜਿਹੜਾ ਬੇਸ਼ੱਕ ਆਪ ਚੜ੍ਹਾਈ ਕਰ ਗਿਆ, ਪਰ ਉਹਦੇ ਗਾਣੇ ਕਰਕੇ ਇੱਕ ਮਾਹੌਲ ਬਣ ਗਿਆ ਜਿਹਦੇ ਵਿੱਚ
ਸਾਡੇ ਇਸ ਭਰਾ ਦੀ ਕੁਰਬਾਨੀ ਦਾ ਜਿਹੜਾ ਕਿਸੇ ਤਰੀਕੇ ਨਾਲ ਸੰਗਤਾਂ ਨੂੰ ਚੇਤਾ ਆਇਆ ਕਿ ਭਾਈ ਬਲਵਿੰਦਰ ਸਿੰਘ ਜਟਾਣੇ ਉਹਨਾਂ ਦੀ ਵੀ ਕੁਰਬਾਨੀ ਹੈ। ਕੱਲ ਨੂੰ ਸਵੇਰੇੋਂ 15 ਅਕਤੂਬਰ ਨੂੰ ਸਵੇਰੇ 9 ਵਜੇ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਫੋਟੋ ਆ ਜਿਹੜੀ ਉਹ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਉਣੀ ਹੈ। ਤੇ ਨਾਲ ਦੀ ਨਾਲ ਇੱਥੇ ਮੈਨੂੰ ਚੇਤਾ ਆ ਗਿਆ ਕਿ ਭਾਈ ਤਲਵਿੰਦਰ ਸਿੰਘ ਬੱਬਰ ਉਹ ਵੀ ਇਹਨਾਂ ਦਿਨਾਂ ਦੇ ਵਿੱਚ 1992 ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ, ਕਿਉਂਕਿ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜੰਮੂ ਵੱਲੋਂ, ਉਪਰੰਤ ਇੱਕ ਝੂਠੀ ਕਹਾਣੀ ਘੜ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਅੱਜ ਜਿੱਥੇ ਭਾਈ ਬਲਵਿੰਦਰ ਸਿੰਘ ਜਟਾਣੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਵਕਤ ਹੈ, ਉੱਥੇ ਭਾਈ ਤਲਵਿੰਦਰ ਸਿੰਘ ਬੱਬਰ ਜਿਨ੍ਹਾਂ ਨੇ ਖਾੜਕੂ ਸਿੱਖ ਸੰਘਰਸ਼ ਦਾ ਮੁੱਢ ਬੰਨਣ ਵਾਲਿਆਂ ਦੇ ਵਿੱਚ ਵੀ ਸਭ ਤੋਂ ਮੋਹਰੀ ਭੂਮਿਕਾ ਨਿਭਾਈ ਆ ਜਿਹੜੇ ਕਈ ਇੱਥੇ ਕਰਦੇ ਰਹਿੰਦੇ ਆ ਵੀ ਪੰਜਾਬ ਆ ਕੇ ਗੱਲ ਕਰੋ, ਤੁਸੀਂ ਪਰਾਂ ਬੈਠੇ ਹੋ। ਭਾਈ ਤਲਵਿੰਦਰ ਸਿੰਘ ਬੱਬਰ ਉਹਨਾਂ ਚੋਂ ਆ ਜਿਹੜੇ 1978 ਦੇ ਨਰਕਧਾਰੀਆਂ ਵਾਲੇ ਸਾਕੇ ਤੋਂ ਬਾਅਦ ਪੰਜਾਬ ਦੀ ਧਰਤੀ ਉੱਤੇ ਆ ਕੇ ਹਥਿਆਰਬੰਦ ਗਰੀਲਾ ਸਿੱਖ ਸੰਘਰਸ਼ ਦਾ ਮੁੱਢ ਬੰਨ੍ਹਦੇ ਆ। ਤੇ ਦਿਹੇੜੂ ਕਾਂਡ ਮੌਕੇ ਜਦੋਂ ਭਾਈ ਵਧਾਵਾ ਸਿੰਘ ਬੱਬਰ ਹੁਣਾਂ ਨੂੰ ਤੇ ਹੋਰਾਂ ਨੂੰ ਇਹ ਫੈਸਲਾ ਕਰਨਾ ਪਿਆ ਕਿ ਹੁਣ ਆਪਾਂ ਨੂੰ ਇੱਥੋਂ ਨਿਕਲਣਾ ਚਾਹੀਦਾ, ਉਦੋਂ ਇੱਥੋਂ ਨਿਕਲ ਗਏ ਸੀ ਤੇ ਬਾਹਰ ਜਾ ਕੇ ਉਹਨਾਂ ਤੇ ਕਨਿਸ਼ਕ ਜਹਾਜ਼ ਕਾਂਡ ਵਾਲਾ ਹਾਦਸਾ ਵੀ ਚੱਲਿਆ, ਜਰਮਨ 'ਚ ਗ੍ਰਿਫਤਾਰੀ ਵੀ ਹੋਈ, ਕੈਨੇਡਾ ਦੀ ਜੇਲ੍ਹ ਵਿੱਚ ਵੀ ਰਹੇ। ਉਪਰੰਤ ਬਾਅਦ ਵਿੱਚ ਪਾਕਿਸਤਾਨ ਆ ਕੇ ਗਰੀਲਾ ਸਿੱਖ ਸੰਘਰਸ਼ ਦੇ ਵਿੱਚ ਆ ਕੇ ਭਾਈ ਸੁਖਦੇਵ ਸਿੰਘ ਬੱਬਰ ਹੁਣਾਂ ਨਾਲ ਮਿਲ ਕੇ ਵੀ ਸੰਘਰਸ਼ ਕੀਤਾ। ਖੈਰ ਜਿਹੜਾ ਹਰੇਕ ਸੂਰਮਾ ਹੁੰਦਾ ਜਦੋਂ ਮੈਦਾਨ ਵਿੱਚ ਆਉਂਦਾ ਉਹਦੀ ਸ਼ਹਾਦਤ ਦਾ ਦਿਨ ਵੀ ਮਿਥਿਆ ਗਿਆ ਹੁੰਦਾ। ਪਰ ਇੱਥੇ ਗੱਲ ਫਿਰ ਉਹੀ ਬਣਦੀ ਆ ਕਿ ਜਿਨ੍ਹਾਂ ਨੇ ਤਾਂ ਕੌਮ ਲਈ ਅਣਖ ਗੈਰਤ ਵਾਲਾ ਪਾਠ ਪੜ੍ਹਿਆ ਤੇ ਹੱਕ ਸੱਚ ਦੀ ਲੜਾਈ ਲੜੀ, ਉਹਨਾਂ ਨੇ ਤਾਂ ਪੰਜਾਬ ਦੇ ਪਾਣੀ ਵੀ ਬਚਾਏ ਤੇ ਦੁਸ਼ਟਾਂ ਦਾ ਸੋਧਾ ਵੀ ਲਾਇਆ। ਤੇ ਜਿਹੜੇ ਮਲਵਰਤਨ ਵਾਲੇ ਸੀ ਜਿਨ੍ਹਾਂ ਨੂੰ ਭਾਰਤ ਮਾਤਾ ਕੀ ਜੈ ਚੜੀ ਹੋਈ ਸੀ, ਉਹਨਾਂ ਨੇ ਹਮੇਸ਼ਾ ਪੰਥ ਨਾਲ ਗਦਾਰੀ ਕੀਤੀ ਆ। ਹਾਂ, ਗੱਲੀ ਬਾਤੀ ਬੜੇ ਮਹਾਨ ਰਹੇ ਨੇ, ਗੱਲੀ ਬਾਤੀ ਬੜੇ ਵਧੀਆ ਰਹੇ ਨੇ। ਅੱਜ ਕੱਲ ਸਾਡੇ ਵਿੱਚ ਇਹੋ ਜਿਹੀ ਬਿਮਾਰੀ ਜਿਹੜੀ ਆ ਸਿੱਖਾਂ ਨੂੰ ਬੇਹਥਿਆਰੇ, ਬੇਹਿੰਮਤੇ, ਨਿਰਾਸ਼ਾਵਾਦੀ ਤੇ ਗਾਂਧੀਵਾਦੀ ਬਣਾਉਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ ਕਿ ਹਰੇਕ ਸਿੱਖ ਦੇ ਦਿਲ ਦਿਮਾਗ 'ਚ ਇਹੀ ਪਾਉਣਾ ਕਿ ਆਪਾਂ ਸਟੇਟ ਨਾਲ ਪੰਗਾ ਨਹੀਂ ਲੈਣਾ। ਭਾਈ ਉਹ ਤਾਂ ਜਦੋਂ ਤੁਹਾਡੇ ਕੋਲੇ ਸਭ ਕੁਝ ਰੜਕ ਫੜਕ ਕੋਲ ਸੀ ਉਦੋਂ ਨਹੀਂ ਟਲੇ, ਤੇ ਜਦੋਂ ਤੁਸੀਂ ਉਹਨਾਂ ਦੇ ਮੂਹਰੇ ਗਊ ਮਾਤਾ ਬਣ ਕੇ ਬਹਿ ਜਾਓਗੇ ਤੇ ਅਗਲੇ ਫਿਰ ਤੁਹਾਡਾ ਹਾਲ ਕੀ ਕਰਨਗੇ। ਸੋ ਜਿਹੜੇ ਇਹ ਪਾਠ ਪੜ੍ਹਾ ਰਹੇ ਨੇ ਇਹਨਾਂ ਨੂੰ ਵੀ ਉਹੀ ਬਿਮਾਰੀ ਆ ਜਿਹੜੀ 1984 ਦੇ ਵਿੱਚ ਨਵੰਬਰ ਮਹੀਨੇ ਤੱਕ ਦਿੱਲੀ ਵਾਲਿਆਂ ਨੂੰ ਪਈ ਹੋਈ ਸੀ। ਉਹ ਵੀ ਸਮਝਦੇ ਸੀਗੇ ਵੀ ਪੰਜਾਬ ਵਾਲੇ ਪੰਗੇ ਲੈਂਦੇ ਆ ਮਰਨਗੇ, ਤੇ ਜਦੋਂ ਆਪਦੇ ਗੱਲ 'ਚ ਟਾਇਰ ਪਿਆ ਉਦੋਂ ਪਤਾ ਲੱਗਿਆ ਵੀ ਇੱਥੇ ਬਖਸ਼ਦਾ ਕੋਈ ਨਹੀਂ ਹੈਗਾ ਕਿਸੇ ਨੂੰ। ਜਿਹੜੇ ਲੜਕੇ ਮਰਦੇ ਆ ਉਹਨਾਂ ਦਾ ਤਾਂ ਫੇਰ ਸਾਨੂੰ ਮਾਣ ਹੁੰਦਾ, ਜਿਵੇਂ ਜੂਨ 84 ਵਾਲੇ ਸੂਰਮਿਆਂ ਤੇ ਸਦਾ ਫਖਰ ਆ, ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕੀਤੀ ਆ। ਪਰ ਨਵੰਬਰ 84 ਵਾਲੇ ਬਹੁਤ ਘੱਟ ਹੋਏ ਆ ਜਿਨ੍ਹਾਂ ਨੇ ਮੂਹਰੋਂ ਮੁਕਾਬਲਾ ਕੀਤਾ। ਬਾਕੀਆਂ ਦੇ ਕੋਲੇ 25,000 ਦਾ ਟੈਲੀਵਿਜ਼ਨ ਤਾਂ ਮਿਲ ਗਿਆ ਉਦੋਂ, ਪਰ 250 ਦੀ ਮੱਛਰਦਾਨੀ ਵਾਲੀ ਸੋਟੀ ਵੀ ਨਹੀਂ ਘਰੋਂ ਨਿਕਲੀ, ਕੋਈ ਹਥਿਆਰ ਨਹੀਂ ਨਿਕਲਿਆ, ਕੋਈ ਡਾਂਗ ਸੋਟਾ ਕਿਰਪਾਨ ਜਿਹੜੇ ਗੁਰੂ ਪਾਤਸ਼ਾਹ ਦੇ ਬਖਸ਼ੇ ਹੋਏ ਕਕਾਰ ਉਹ ਵੀ ਨਹੀਂ ਨਿਕਲੇ। ਸੋ ਗੁਰੂ ਪਿਆਰੇ ਖਾਲਸਾ ਜੀ ਅੱਜ ਦੇ ਸਮੇਂ ਦੇ ਵਿੱਚ ਘੱਟ ਗਿਣਤੀ ਕੌਮਾਂ ਨੂੰ, ਮਾਈਨੋਰਟੀ ਕੌਮਾਂ ਨੂੰ ਆਪਦੇ ਹੱਕਾਂ ਦੇ ਲਈ ਢੰਗ ਤਰੀਕੇ ਜਿਹੜੇ ਅੱਜ ਦੇ ਸਮੇਂ ਦੇ ਉਹ ਵਰਤਣੇ ਚਾਹੀਦੇ ਆ, ਪਰ ਆਪਦੇ ਆਪ ਨੂੰ ਬਹੁਤਾ ਜ਼ਿਆਦਾ ਮਾਤਾ ਦਾ ਮਾਲ ਵੀ ਨਹੀਂ ਬਣ ਦੇਣਾ ਚਾਹੀਦਾ। ਕਲਗੀਧਰ ਦੇ ਲਾਲ ਵੀ ਬਣੇ ਰਹਿਣਾ ਚਾਹੀਦਾ। ਸਾਡੇ ਸਾਹਮਣੇ ਆ ਕਿ ਭਾਰਤ ਸਰਕਾਰ ਤਾਂ ਬਿਲਕੁਲ ਬੇਦੋਸ਼ੇ ਜੇ, ਨਿਰਦੋਸ਼ ਜਿਹੇ ਨੌਜਵਾਨਾਂ ਨੂੰ ਵੀ ਚੋਟੀ ਦੇ ਦਹਿਸ਼ਤਗਰਦ ਬਣਾ ਕੇ ਪੇਸ਼ ਕਰ ਦਿੰਦੀ ਹੈ। ਆ ਸਿੱਖ ਰੈਫਰੈਂਡਮ ਦਾ ਰੌਲਾ ਕੈਨੇਡਾ ਦੇ ਵਿੱਚ ਬੜਾ ਪਿੱਟਣ ਲੱਗੇ ਹੋਏ ਨੇ ਕਿ ਜੀ ਇਹ ਬੰਦ ਕਰੋ, ਭਾਰਤ ਸਰਕਾਰ ਕਲਪ ਰਹੀ ਹੈ। ਜੇਕਰ ਤਾਂ ਰੈਫਰੈਂਡਮ ਦੇ ਨਾਲ ਖਾਲਿਸਤਾਨ ਬਣਨਾ ਹੀ ਨਹੀਂ, ਫਿਰ ਚੀਕਾਂ ਕਾਹਤੋਂ ਮਾਰਨੀਆਂ ਨੇ। ਜੇ ਰੈਫਰੈਂਡਮ ਦਾ ਕੋਈ ਅਸਰ ਹੀ ਨਹੀਂ ਹੋਣਾ ਫਿਰ ਇੱਥੇ ਕਾਹਨੂੰ, ਇਹਦਾ ਮਤਲਬ ਤਾਂ ਫਿਰ ਲੋਕਾਂ ਨੂੰ ਇਉਂ ਲੱਗਣ ਲੱਗਦਾ ਵਾ ਵੀ ਇਹਦਾ ਮਤਲਬ ਵਾਕਿਆ ਹੀ ਰੈਫਰੈਂਡਮ ਦੇ ਨਾਲ ਖਾਲਿਸਤਾਨ ਬਣ ਸਕਦਾ। ਜੇਕਰ ਖਾਲਿਸਤਾਨ ਨਾ ਬਣਦਾ ਹੋਵੇ, ਜੇਕਰ ਸਿੱਖਾਂ ਦਾ ਕੁਛ ਇਹਦੇ ਨਾਲ ਫਾਇਦਾ ਨਾ ਹੁੰਦਾ ਹੋਵੇ, ਫੇਰ ਥੋੜੀ ਇੰਡੀਆ ਇਹਨਾਂ ਚੀਜ਼ ਝਾੜਾ ਪਾਵੇ। ਸੋ ਜਿਹੜਾ ਇਹ ਸਾਰਾ ਕੁਝ ਵਾਪਰ ਰਿਹਾ ਇਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਨੰਗਾ ਹੋ ਜਾਣਾ। ਪਰ ਅੱਜ ਜਿਸ ਤਰੀਕੇ ਦੇ ਨਾਲ ਬਰਗਾੜੀ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੌਜੂਦਾ ਆਮ ਆਦਮੀ ਪਾਰਟੀ ਦਾ
ਬਰਗਾੜੀ ਤੇ ਬਹਿਬਲ ਕਾਂਡ ਬਾਰੇ ਚਿਹਰਾ ਨੰਗਾ ਕੀਤਾ ਕਿ ਇਹ ਵੀ ਉਸੇ ਰਾਹ ਤੁਰੇ ਹੋਏ ਨੇ ਜਿਹੜੇ ਰਾਹ ਤੇ ਪਿਛਲੀ ਕੈਪਟਨ ਸਰਕਾਰ ਸੀ ਵੀ ਬਾਦਲਕਾਂ ਨੂੰ ਬਚਾਉਣਾ। ਉਦੋਂ ਵੀ ਜਦੋਂ ਪਹਿਲਾਂ ਇਹਨਾਂ ਦੀ ਕੋਈ ਡੀਲ ਨਹੀਂ ਸੀ ਹੋਈ ਲੱਗਦੀ, ਉਦੋਂ ਤਾਂ ਬਾਦਲ ਹੁਣੀ ਸੁਖਬੀਰ ਹੁਣੀ ਦੜੇ ਜੇ ਰਹੇ, ਪਰ ਜਿੱਦਣ ਗੱਲ ਨਿਬੜ ਗਈ ਫਿਰ ਉਦੋਂ ਬਾਅਦ ਉਹ ਉਲਟਾ ਕਹਿਣਗੇ ਜਦੋਂ ਸਾਨੂੰ ਮਰਜ਼ੀ ਸੱਦ ਲਓ, ਜਦੋਂ ਸਾਨੂੰ ਮਰਜ਼ੀ ਫੜ ਲਓ। ਫਿਰ ਉਹਨਾਂ ਨੂੰ ਅਦਾਲਤੀ ਪ੍ਰਕਿਰਿਆ ਰਾਹੀਂ ਬਰੀ ਕਰਾਉਣ ਦਾ ਢੰਗਭੰਜ ਵੀ ਚੱਲਿਆ। ਤੇ ਜਦੋਂ ਨਵੀਂ ਸਰਕਾਰ ਹੁਣ ਆਈ ਆ, ਪਹਿਲਾਂ ਤਾਂ ਇੱਥੇ ਵੀ ਬੜਾ ਡਰ ਜਿਹਾ ਸੀ ਇਹਨਾਂ ਨੂੰ, ਪਰ ਹੁਣ ਜਿਸ ਤਰੀਕੇ ਨਾਲ ਦਮਗੱਜੇ ਮਾਰ ਰਹੇ ਨੇ ਉਸ ਹਿਸਾਬ ਨਾਲ ਲੱਗਦਾ ਵੀ ਇਸ ਸਰਕਾਰ ਤੋਂ ਵੀ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਤੇ ਅੱਜ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਉਸ ਸਟੇਜ ਤੋਂ ਕਹਿ ਵੀ ਦਿੱਤਾ, ਬਾਕੀ ਸਾਰੇ ਬੁਲਾਰਿਆਂ ਨੇ ਵੀ ਜੋ ਭਾਵਨਾਵਾਂ ਪ੍ਰਗਟਾਈਆਂ ਨੇ ਉਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੇ। ਪਰ ਅਸੀਂ ਆਪਦੇ ਵੱਲੋਂ ਫਿਰ ਇਹ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਹੱਕਾਂ ਦੀ ਲੜਾਈ, ਪੰਜਾਬ ਦੇ ਦਰਦ ਦੀ ਜੰਗ ਆ ਜਿਹੜੀ, ਉਹ ਲੜਨ ਦੇ ਲਈ ਲੜਨ ਦਾ ਜਿਗਰਾ, ਲੜਨ ਦਾ ਜਜ਼ਬਾ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ। ਦੁਸ਼ਮਣ ਜਿਹੜਾ ਹੈ ਉਹ ਦੁਸ਼ਮਣ ਬਾਤ ਕਰੇ ਅਣਹੋਣੀ। ਨਾ ਤਾਂ ਸਾਡੇ ਲਈ ਇਹ ਹਮਲੇ ਨਵੇਂ ਨੇ ਨਾ ਪਹਿਲੇ ਨੇ। ਜਦੋਂ ਤੋਂ ਸਾਡਾ ਇਤਿਹਾਸ ਆ ਉਹਦੇ ਵਿੱਚ ਕੋਈ ਵਰਗ ਤਾਂ ਸਾਨੂੰ ਲੱਭਿਆ ਨਹੀਂ ਜਿੱਥੇ ਸਾਡੇ ਮੂਹਰੇ ਕੋਈ ਪੰਗੇ ਨਾ ਪਏ ਹੋਣ। ਅੱਜ ਕੱਲ ਸਾਨੂੰ ਬਾਹਲੇ ਸੋਹਲ ਜਿਹੇ ਬਣਾਉਣ ਦੀ ਜਿਹੜੀ ਪ੍ਰਕਿਰਿਆ, ਇਹਦਾ ਖਤਰਾ ਜ਼ਰੂਰ ਆ। ਬਾਕੀ ਜਿਹਦੇ ਘਰ ਕੁਝ ਲੁੱਟਣ ਨੂੰ ਹੋਵੇ, ਜਿਹਦੇ ਕੋਲੇ ਕੁਝ ਖੋਹਣ ਨੂੰ ਹੋਵੇ, ਚੋਰ ਉੱਥੇ ਹੀ ਆਉਂਦੇ ਹੁੰਦੇ ਨੇ। ਜੇਕਰ ਦਿੱਲੀ ਨੇ, ਜੇਕਰ ਹਿੰਦੂਤਵਾ ਨੇ ਸਿੱਖੀ ਨਾਲ, ਪੰਜਾਬ ਨਾਲ ਪੰਗੇ ਲੈਣੇ ਆ ਤਾਂ ਪੰਜਾਬ ਨੂੰ ਵੀ, ਸਿੱਖਾਂ ਨੂੰ ਵੀ ਆਪ ਦਾ ਉਹੋ ਜਿਹਾ ਉਪਰਾਲਾ ਕਰਨਾ ਚਾਹੀਦਾ। ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਸਾਰੀ ਹਕੀਕਤ ਰੱਖਣੀ ਚਾਹੀਦੀ ਆ। ਤੇ ਖਾਸ ਤੌਰ ਦੇ ਉੱਤੇ ਇਹ ਬੇਨਤੀ ਫੇਰ ਕਰਦੇ ਆ ਵੀ ਬਾਹਲਾ ਆਪਦੇ ਆਪ ਨੂੰ ਮਾਤਾ ਦੇ ਮਾਰਜੇ ਬਣਾਉਣ ਵਾਲੇ ਪਾਸਿਓਂ ਮੁੜੋ, ਕਿਉਂਕਿ ਜੇ ਲੜਦੇ ਭਿੜਦੇ ਅਣਖ ਗੈਰਤ ਨਾਲ ਜੂਝਦੇ ਹੋਈਏ ਤੇ ਉਸ ਤਰੀਕੇ ਨਾਲ ਮੌਤ ਆ ਜੇ ਤਾਂ ਕੋਈ ਮਾੜੀ ਗੱਲ ਨਹੀਂ, ਪਰ ਐਵੇਂ ਕੋਈ ਰਾਮ ਗਊ ਵਾਂਗੂ ਵੱਢ ਕੇ ਹੋ ਜਾਵੇ ਇਹ ਕੋਈ ਬਾਹਲਾ ਚੰਗਾ ਨਹੀਂ ਹੋਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।